ਵੈਸੇ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਰਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਤੇ FM ਸਟੇਸ਼ਨ, ਘਰਾਂ 'ਚ ਰੇਡੀਓ ਸੈਟਸ, ਟੈਲੀਫੋਨ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 5 ਤਰੀਕ ਆ ਅਤੇ ਦਿਨ ਜਿਹੜਾ ਵੀਰਵਾਰ ਆ, ਅਤੇ ਅੱਜ ਸਾਡਾ ਸਪੈਸ਼ਲ ਪ੍ਰੋਗਰਾਮ ਜਿਹੜਾ ਆ ਉਹ ਟਰੱਕਿੰਗ 'ਤੇ ਹੁੰਦਾ ਹੈ ਜੀ। ਅਤੇ ਆਪਣੇ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਵੀ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਭੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਸੁੱਖਾ ਸਿੰਘ ਆਖੜ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਪੰਜਾਬੀਆਂ ਦੇ ਦੁਆਰਾ ਬਣਾਈ ਗਈ ਆਪਣੀ ਟਰੱਕਿੰਗ ਐਸੋਸੀਏਸ਼ਨ ਗੋ ਨਾਪਟਾ। ਇਹਨਾਂ ਦੀ ਜਿਹੜੀ ਆ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਉਸ ਦੇ ਬਾਰੇ ਹੋਰ ਜਾਣਕਾਰੀ ਲਈ gonapta.org ਦੇ ਉੱਤੇ। ਅਤੇ ਇੱਕ ਦੋ ਜਿਹੜੀਆਂ ਮੇਨ ਖਬਰਾਂ ਕਰਕੇ ਫਿਰ ਆਪਾਂ ਟਰੱਕਿੰਗ ਦੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਆ ਨਜ਼ਰ ਮਾਰਾਂਗੇ। ਅਤੇ ਜੇ ਤੁਹਾਡਾ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਇੱਕ ਦੋ ਖਬਰਾਂ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਜਿਹੜੀਆਂ ਉਹ ਵੀ ਸ਼ੁਰੂ ਕਰਾਂਗੇ। AB5 ਬਿੱਲ ਦੇ ਨਾਲ ਤੁਹਾਡਾ ਕੋਈ ਸੰਬੰਧਿਤ ਆ, ELD ਦੇ ਨਾਲ ਕੋਈ ਸਵਾਲ ਆ, ਵੈਸੇ ਕੋਈ ਟਰੱਕਿੰਗ ਦੀ ਹੋਰ ਰੂਲ ਰੈਗੂਲੇਸ਼ਨ ਬਾਰੇ ਤੁਸੀਂ ਪਤਾ ਕਰਨਾ ਹੈ ਤਾਂ ਤੁਸੀਂ ਕਾਲ ਕਰ ਸਕੋਗੇ। ਅਤੇ ਹਰਜੋਤ ਸਿੰਘ ਜੀ, ਅੱਜ ਦੀ ਜਿਹੜੀ ਪਹਿਲੀ ਮੇਨ ਖਬਰ ਇਹ ਆ ਵੀ ਜਿਹੜੇ ਸਪੀਕਰ, ਸਵੋਰਨ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਹੁਣ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇਹ ਜਿਹੜਾ ਆ ਉਹ ਨਿਸ਼ਚਿਤ ਕਰ ਦਿੱਤਾ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਖਿਲਾਫ ਜਿਹੜੇ ਹਾਊਸ ਦੇ ਵਿੱਚ ਇੰਪੀਚਮੈਂਟ ਦੇ ਆਰਟੀਕਲਸ ਜਲਦ ਹੀ ਜਿਹੜੇ ਲਿਆਂਦੇ ਜਾਣਗੇ ਅਤੇ ਉਸ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾਈ ਜਾਵੇਗੀ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਟਵਿੱਟਰ ਦੇ ਉੱਤੇ ਟਿੱਪਣੀ ਕੀਤੀ ਹੈ, ਕਹਿੰਦੇ ਹਾਊਸ ਵਾਲੇ ਚਾਹੇ ਇੰਪੀਚਮੈਂਟ ਨੂੰ ਪ੍ਰੋਸੀਡ ਕਰ ਦੇਣ, ਪਰ ਜਦੋਂ ਐਕਚੁਅਲ ਦੇ ਵਿੱਚ ਟਰਾਇਲ ਜਿਹੜਾ ਸੈਨੇਟ ਦੇ ਵਿੱਚ ਹੋਵੇਗਾ, ਕਹਿੰਦੇ ਉੱਥੇ ਮੈਂ ਫਲਾਈਂਗ ਕਲਰਸ ਦੇ ਵਿੱਚ ਜਿਹੜਾ ਉਹ ਪਾਸ ਹੋਊਗਾ, ਉੱਥੇ ਕਿਸੇ ਤਰੀਕੇ ਦੀ ਇੰਪੀਚਮੈਂਟ ਨੂੰ ਜਿਹੜਾ ਆ ਉਹ ਕਿਹੜਾ ਹਾਮੀ ਆ ਉਹ ਨਹੀਂ ਮਿਲੇਗੀ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜਿਹੜਾ ਆ ਇੱਕ ਵੱਡਾ ਸ਼ੋਅਡਾਊਨ GOP ਵਰਸਸ ਡੈਮੋਕ੍ਰੇਟਸ ਦਾ ਉਹ ਇੰਪੀਚਮੈਂਟ ਨੂੰ ਲੈ ਕੇ ਉਹ ਦੇਖਣ ਨੂੰ ਮਿਲੇਗਾ। ਜੀ ਬਿਲਕੁਲ। ਸੋ ਕੱਲ੍ਹ ਜਿਹੜੇ 4 ਪ੍ਰੋਫੈਸਰ ਜਿਹੜੇ ਐਜ਼ ਏ ਵਿਟਨੈਸ ਲਏ ਸੀ, 3 ਹੱਕ ਵਿੱਚ ਸੀ, 1 ਅਗੇਂਸਟ ਸੀਗਾ। ਸੋ ਜਿਹੜੀ ਨੈਂਸੀ ਪਲੋਸੀ ਆ ਉਹ ਕਹਿੰਦੀ ਆ ਵੀ ਅਸੀਂ ਹੁਣ ਇੰਪੀਚਮੈਂਟ ਇਨਕੁਆਇਰੀ ਜਿਹੜੀ ਆ ਬਹੁਤ ਜਲਦੀ ਸ਼ੁਰੂ ਕਰਾਂਗੇ। ਟਰਾਇਲ ਜਿਹੜਾ ਇੰਪੀਚਮੈਂਟ ਦਾ ਜਿਹੜੀ ਵੋਟ ਆ ਉਹ ਜਲਦੀ ਜਿਹੜੀ ਹਾਊਸ ਦੇ ਵਿੱਚ ਆਊਗੀ। ਹਾਊਸ ਦੇ ਵਿੱਚ ਇਸ ਵੋਟ ਦੇ ਪਾਸ ਹੋਣ ਦੇ ਕਾਫੀ ਜ਼ਿਆਦਾ ਜਿਹੜੇ ਚਾਂਸਿਸ ਆ, ਕਿਉਂਕਿ ਉਹਦੇ ਵਿੱਚ ਹਾਊਸ ਦੇ ਵਿੱਚ ਡੈਮੋਕ੍ਰੇਟਸ ਦੀ ਜਿਹੜੀ ਉਹ ਮੈਜੋਰਟੀ ਹੈਗੀ ਆ। ਜੀ ਅਗਲੀ ਖਬਰ ਵਿੱਚ ਚਲੀਏ। ਜਿਹੜੀ ਹਿਲਰੀ ਕਲਿੰਟਨ ਨੇ ਕੱਲ੍ਹ ਇੱਕ ਇੰਟਰਵਿਊ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਬਰਨੀ ਸੈਂਡਰਸ ਦੇ ਅਗੇਂਸਟ ਉਹ ਕਾਫੀ ਕੁਛ ਬੋਲੀ ਹੈਗੀ ਆ। ਸੋ ਇਹ ਤੋਂ ਲੱਗਦਾ ਆ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਬਰਨੀ ਸੈਂਡਰਸ ਨੂੰ ਅੱਗੇ ਲਿਆ ਕੇ ਰਾਜੀ ਨਹੀਂ ਆ। ਬਿਲਕੁਲ ਜੀ। ਇੱਕ ਤਾਂ ਉਹ ਇੰਡੀਪੈਂਡੈਂਟ ਆ, ਉਹ ਕਾਕਸ ਇਹਨਾਂ ਦੇ ਨਾਲ ਜਿਹੜਾ ਉਹ ਕਰਦਾ ਆ, ਅਤੇ ਉਹਦੇ ਜਿਹੜੇ ਵਿਚਾਰ ਆ, ਵੈਸੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਉਸਦੇ ਅਤੇ ਐਲਿਜ਼ਾਬੈਥ ਵਾਰਨ ਦੇ ਵਿਚਾਰਾਂ ਦੇ ਵਿੱਚ ਕਾਫੀ ਮੇਲ ਜੋਲ ਜਿਹੜਾ ਦੇਖਣ ਨੂੰ ਮਿਲਦਾ ਹੈਗਾ। ਹਾਂ, ਕਿਸੇ ਥਾਵਾਂ ਦੇ ਉੱਤੇ ਇਸ ਦੇ ਜਿਹੜੇ ਵਿਚਾਰ ਥੋੜ੍ਹੇ ਜ਼ਿਆਦਾ ਪ੍ਰੋਗਰੈਸਿਵ ਆ। ਇਹੀ ਨਹੀਂ, ਹਰਜੋਤ ਸਿੰਘ ਜੀ, ਉਸਨੇ ਕਾਫੀ ਵੱਡੀ ਜਿਹੜੀ ਆ ਉਹਨੇ ਕਹਿੰਦੇ ਵੀ ਹੈਮਰ ਹੀ ਇੱਕ ਹਿਸਾਬ ਦੇ ਨਾਲ ਉਹਦੇ ਉੱਤੇ ਲਿਆਂਦਾ। ਕਹਿੰਦੇ ਵੀ ਬਰਨੀ ਸੈਂਡਰਸ ਨੇ 2016 ਦੀ ਜਿਹੜੀ ਕੈਂਪੇਨ ਆ ਉਹ ਬਹੁਤ ਦੇਰ ਤੱਕ ਜਿਹੜੀ ਉਹ ਚੱਲਦੀ ਰੱਖੀ, ਅਤੇ ਉਸਨੇ ਕਹਿੰਦੇ ਵੀ ਜਦੋਂ ਮੈਨੂੰ ਇੰਡੋਰਸ ਵੀ ਕੀਤਾ ਉਹ ਬਹੁਤ ਅਖੀਰ ਦੇ ਵਿੱਚ ਜਾ ਕੇ ਕੀਤਾ, ਜਿਸ ਕਰਕੇ ਜਿਹੜੇ ਵੋਟਰਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਡਿਵਾਈਡ ਜਿਹੜੇ ਉਹਨਾਂ ਦੇ ਪਾਰਟੀ ਵਾਲੇ ਜਿਹੜੇ ਉਹ ਹੋ ਗਏ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਹੁਣ ਹੋਪਫੁਲੀ ਜਦੋਂ ਕੋਈ ਹੋਰ ਬੰਦਾ ਜਿਹੜਾ ਮੋਹਰੇ ਸਾਹਮਣੇ ਆਊਗਾ ਜਾਂ ਜਿਹੜਾ ਵੀ ਕੋਈ ਕੈਂਡੀਡੇਟ ਆਊਗਾ, ਕਹਿੰਦੇ ਵੀ ਉਹਦੇ ਨਾਲ ਬਰਨੀ ਸੈਂਡਰਸ ਜਿਹੜਾ ਆ ਉਹ ਇੱਦਾਂ ਨਾ ਕਰੇ। ਸੋ ਇਹਨਾਂ ਦੀ ਤਾਂ ਇਹ ਹਿਲਰੀ ਕਲਿੰਟਨ ਦਾ ਮੰਨ ਕੇ ਹੀ ਚੱਲੀ ਆ ਵੀ ਬਰਨੀ ਸੈਂਡਰਸ ਕਦੀ ਵੀ ਜਿਹੜਾ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਮੇਨ ਕੈਂਡੀਡੇਟ ਵਜੋਂ ਉੱਭਰ ਕੇ ਨਹੀਂ ਆ ਸਕਦਾ। ਸੋ ਬਹੁਤ ਸਾਰੇ ਜਿਹੜੇ ਇੰਡੀਪੈਂਡੈਂਟ ਵੋਟਰ ਆ ਜਿਹੜੇ ਖਾਸ ਕਰਕੇ ਬਰਨੀ ਸੈਂਡਰਸ ਦੇ ਸਪੋਰਟਰ ਹੋਣਗੇ, ਹਿਲਰੀ ਕਲਿੰਟਨ ਦੇ ਇਸ ਬਿਆਨ ਦੇ ਕਰਕੇ
ਉਹ ਕਾਫੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਖਿਲਾਫ ਜਾਂ ਨਾ ਵੋਟ ਪਾਉਣ ਦੇ ਬਾਰੇ ਜਿਹੜਾ ਉਹ ਵਿਚਾਰ ਕਰਨਗੇ। ਉਹਨੇ ਇਹ ਨਹੀਂ ਮੰਨਿਆ ਵੀ ਮੈਂ ਗਲਤੀ ਕੀਤੀ, ਵੀ ਪਿਛਲੇ ਵਾਰੀ ਜਿਹੜਾ ਕੈਂਪੇਨ ਉਹ ਚੰਗੀ ਤਰ੍ਹਾਂ ਜਿਹੜਾ ਮੈਂ ਨਹੀਂ ਰਨ ਕੀਤਾ, ਮੈਂ ਜਿਹੜੀਆਂ 6-7 ਸਵਿੰਗ ਸਟੇਟ ਸੀਗੀਆਂ ਉੱਥੇ ਜਾ ਕੇ ਇੱਕ ਵੀ ਕੈਂਪੇਨ ਰੈਲੀ ਨਹੀਂ ਕੀਤੀ, ਉਹਨਾਂ ਲੋਕਾਂ ਨੂੰ ਮੈਂ ਸੋਚਿਆ ਵੀ ਉਹਨਾਂ ਨੇ ਉੱਦਾਂ ਹੀ ਮੈਨੂੰ ਵੋਟਾਂ ਪਾ ਦੇਣੀਆਂ ਆ। ਉਹਦੀ ਥਾਂ ਦੀ ਬਜਾਏ ਉਹਨੇ ਬਰਨੀ ਸੈਂਡਰ ਦੇ ਉੱਤੇ ਜਿਹੜਾ ਦੋਸ਼ ਕੜਿਆ, ਜਦ ਕਿ ਬਹੁਤ ਸਾਰੇ ਜਿਹੜੇ ਖਾਸ ਕਰਕੇ ਇੰਡੀਪੈਂਡੈਂਟ ਵੋਟਰ ਆ ਉਸ ਨੂੰ ਉਲਟ ਤਰੀਕੇ ਨਾਲ ਦੇਖ ਰਿਹਾ ਵੀ ਹੈਲਰੀ ਕਲਿੰਟਨ ਤੇ ਜਿਹੜੀ DNC ਆ ਉਸਨੇ ਬੈਕ ਸਟੈਪ ਕੀਤਾ ਜਿਹੜਾ ਬਰਨੀ ਸੈਂਡਰਸ ਨੂੰ। ਸੋ ਹੁਣ ਦੇਖਦੇ ਹਾਂ ਵੀ ਇਸ ਦੀ ਇਹ ਜਿਹੜੀ ਹਾਵਰਡ ਸਟਰਨ ਦੇ ਨਾਲ ਹੋਈ ਜਿਹੜੀ ਇੰਟਰਵਿਊ ਆ ਉਹ ਡੈਮੋਕ੍ਰੇਟ ਦੇ ਜਿਹੜਾ ਵੀ ਕੈਂਡੀਡੇਟ ਆਉਂਦਾ ਆ ਜਾਂ ਬਰਨੀ ਸੈਂਡਰ ਆ ਉਹਨਾਂ ਦੇ ਹੱਕ ਵਿੱਚ ਭੁਗਤ ਗਈ ਆ ਜਾਂ ਉਹਨਾਂ ਦੇ ਅਗੇਂਸਟ। ਜੀ ਅਗਲੀ ਖਬਰ ਜਿਹੜੀ ਆ ਉਹ ਗੁਆਂਢੀ ਮੁਲਕ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਲੈ ਕੇ ਆ। ਜਿਸ ਤਰ੍ਹਾਂ ਕੱਲ੍ਹ ਦੱਸਿਆ ਸੀ ਵੀ ਜਸਟਿਨ ਟਰੂਡੋ ਨੇ ਇੱਕ ਪ੍ਰਾਈਵੇਟ ਮੀਟਿੰਗ ਜਿਹੜੀ ਉੱਥੇ ਡਿਨਰ ਹੋ ਰਿਹਾ ਸੀ ਪੈਲਸ ਦੇ ਵਿੱਚ, ਬਕਿੰਗਹਮ ਪੈਲਸ ਦੇ ਵਿੱਚ UK ਦੇ ਵਿੱਚ, ਉੱਥੇ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਇੱਕ ਤਰ੍ਹਾਂ ਦਾ ਮਜ਼ਾਕ ਕੱਸਿਆ ਸੀ ਵੀ ਮੈਂ 40 ਮਿੰਟ ਤਾਂ ਕਰਕੇ ਲੇਟ ਆ, ਵੀ ਉੱਥੇ ਪ੍ਰੈਸ ਕਾਨਫਰੰਸ ਉਹਨਾਂ ਨੇ ਟਾਈਮ ਬਹੁਤ ਲਿਆ। ਸੋ ਉਹਨੂੰ ਲੈ ਕੇ ਕਾਫੀ ਗਰਮਾ ਗਰਮੀ ਹੋਈ ਆ ਸਾਡੇ ਪ੍ਰੈਜ਼ੀਡੈਂਟ ਤੇ ਗੁਆਂਢੀ ਮੁਲਕ ਦੇ ਪ੍ਰਾਈਮ ਮਿਨਿਸਟਰ 'ਚ। ਅਤੇ ਜਿਹੜੇ ਕੈਨੇਡਾ ਦੇ ਕੰਜ਼ਰਵੇਟਿਵ ਜਿਹੜੇ ਲੀਡਰ ਹੈਗੇ ਆ ਉਹਨਾਂ ਨੇ ਵੀ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਦੇ ਉਲਟ ਕਾਫੀ ਬਿਆਨ ਦਿੱਤੇ ਆ। ਜਗਮੀਤ ਸਿੰਘ ਨੇ ਵੀ ਬਿਆਨ ਦਿੱਤੇ ਆ। ਈਵਨ ਜਿਹੜਾ ਟਰੰਪ ਦਾ ਜਿਹੜਾ ਵੱਡਾ ਮੁੰਡਾ ਹੈਗਾ ਆ ਉਹਨ ਤਾਂ ਫੋਟੋ ਹੀ ਭੇਜ ਦਿੱਤੀ ਆ ਵੀ ਦੇਖੋ ਇਹ ਡਬਲ ਫੇਸ ਹੈਗਾ ਆ ਪ੍ਰਾਈਮ ਮਿਨਿਸਟਰ, ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਇੱਕ ਬਲੈਕ ਫੇਸ ਵਾਲੀ ਜਿਹੜੀ ਪਿਕਚਰ ਆਈ ਸੀ। ਜੀ ਅਤੇ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਹੁਣ ਟਰੈਕਿੰਗ ਦੀਆਂ ਖਬਰਾਂ ਉੱਤੇ ਵੀ ਜਿਹੜੀ ਉਹ ਨਜ਼ਰ ਜਿਹੜੀ ਮਾਰਨੀ ਸ਼ੁਰੂ ਕਰਦੇ ਹਾਂ। ਸੋ ਇਸ ਟਾਈਮ ਜਿਹੜਾ ਸਾਰੇ ਜਾਣੇ ਆਪਾਂ ਜਾਣਦੇ ਹਾਂ ਹਰਜੋਤ ਸਿੰਘ ਜੀ, ਰਮਨ ਜੀ, ਵੀ ਕਿਸ ਤਰੀਕੇ ਦੇ ਨਾਲ ਜਿਹੜੀ AB5 ਬਿੱਲ ਆ ਉਸ ਨੂੰ ਲੈ ਕੇ ਖਿੱਚੋਤਾਣ ਜਿਹੜੀ ਪੂਰੀ ਆ ਉਹ ਚੱਲ ਰਹੀ ਆ। ਅਤੇ ਉੱਧਰ 10 ਦਿਨ 11 ਦਿਨ ਦਾ ਵਕਫਾ ਰਹਿ ਗਿਆ ਆ ਜਦੋਂ AOBRD ਤੋਂ ਸਾਰਿਆਂ ਨੂੰ ਹੁਣ ELD ਦੇ ਉੱਤੇ ਜਿਹੜਾ ਆ ਉਹ ਜਾਣਾ ਪਵੇਗਾ। ਸੋ ELD ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਆ ਜਿਹੜੀ ਕਾਹਲ ਆ, ਹੋਰ ਕਈ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਸੋ ਇਸ ਟਾਈਮ ਰਮਨ ਜੀ ਕੀ ਚਰਚਾਵਾਂ ਨੇ ਖਾਸ ਕਰਕੇ ELD ਨੂੰ ਲੈ ਕੇ? ਕਈ ਜਿਹੜੇ ਅਜੇ ਵੀ ਉਸ ਦੇ ਵਿੱਚ ਲੂਪ ਹੋਲ ਲੱਭਣ ਨੂੰ ਫਿਰ ਰਹੇ ਨੇ। ਬਿਲਕੁਲ ਜੀ, ਆਪਾਂ ਇੱਕ ਇਹ ਗੱਲ ਕਰਨੀ ਸੀਗੀ ਮੈਂ ਇਹਦੇ ਬਾਰੇ, ਚਲੋ ਚੰਗੀ ਗੱਲ ਆ ਤੁਸੀਂ ਪਹਿਲਾਂ ਸਟਾਰਟ 'ਚ ਇਹ ਗੱਲ ਕਰ ਲਈ। ਕੱਲ ਮੈਨੂੰ FMCSA ਦੀ ਕਾਲ ਆਈ ਸੀਗੀ ਤਕਰੀਬਨ ਕੋਈ 11:30 ਵਜੇ ਸਵੇਰੇ, ਤੇ ਕਾਫੀ ਚਰਚਾ ਜਿਹੜੀ ਚੱਲ ਰਹੀ ਸੀਗੀ ਸਾਡੀ, ਤੇ ਉਹ ਕੁਦਰਤੀ ਕੁਛ ਇੱਕ ਹੋਰ ਮਸਲੇ ਸੀ ਜਿਨ੍ਹਾਂ ਦੇ ਬਾਰੇ 'ਚ ਉਹਨਾਂ ਦੀ ਕਾਲ ਆਉਣੀ ਸੀਗੀ। ਤੇ ਜਿਹੜੀ ਇਹਦੇ ਵਿੱਚ ਗੱਲ ਹੋਈ ਆ ਕੱਲ ਕਿ ਉਹਨਾਂ ਨੇ ਜਿਹੜੀ ਇਹ ਗੱਲ ਪੁੱਛੀ ਹੈ ਕਿ ਡਬਲ ID ਦੇ ਬਾਰੇ 'ਚ ਉਹਨਾਂ ਨਾਲ ਗੱਲ ਹੋਈ ਸੀਗੀ। ਡਬਲ ID ਮਸਲਾ ਆ ਕੀ ਚੱਕਰ ਆ, ਠੀਕ ਹੈ ਨਾ। ਸੋ ਉਹਨਾਂ ਨੇ ਇਹਦੇ ਬਾਰੇ 'ਚ ਕਲੀਅਰ ਕੀਤਾ ਕਿ ਇਹ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ ਕਿਹਾ ਕਿ ਇਹ ਦੋ ਕ੍ਰਾਈਮ ਇਕੱਠੇ ਹੋ ਜਾਂਦੇ ਇਹਦੇ ਵਿੱਚ। ਜਦੋਂ ਤੁਸੀਂ ਡਬਲ ID ਕੋਈ ਕਰਦਾ ਆ, ਦੋ ਕ੍ਰਾਈਮ ਹੈਗੇ ਆ ਇਕੱਠੇ। ਸੋ ਇੱਕ ਤਾਂ ਕ੍ਰਾਈਮ ਹੈਗਾ ਫਾਲਸੀਫਾਈਂਗ ਲੌਗ ਬੁੱਕ ਦਾ, ਠੀਕ ਹੈ, ਤੇ ਦੂਸਰਾ ਹੈਗਾ ਫਰਾਡ ਦਾ। ਸੋ ਦੋ ਕ੍ਰਾਈਮ ਇਹਦੇ 'ਚ ਇੱਕ ਕ੍ਰਾਈਮ ਨਹੀਂ ਹੋਣਾ ਕਿ ਜਸਟ ਇੱਕ ਜਿਹੜੀ ਆਪਣੀ ਲੌਗ ਬੁੱਕ ਦੀ ਫਾਲਸੀਫਾਈਂਗ ਹੈਗੀ ਆ, ਜਿਹੜੀ ਸੈਕਿੰਡ ID ਕ੍ਰੀਏਟ ਕੀਤੀ ਆ ਕਿਸੇ ਨੇ ਵੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੁਛ ਵੀ ਚੇਂਜ ਕਰਕੇ, ਉਹ ਫਰਾਡ ਦਾ ਕ੍ਰਾਈਮ ਹੈਗਾ ਤੇ ਫੈਡਰਲ ਕ੍ਰਾਈਮ ਹੈਗਾ, ਠੀਕ ਹੈ ਜੀ। ਸੋ ਉਹਦੇ ਨਾਲ ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਉਹਨਾਂ ਨੇ ਦੱਸੀ ਕਿ ਸਿਵਲ ਪੈਨਲਟੀਜ਼ ਜਿਹੜੀਆਂ ਆ ਬਹੁਤ ਜ਼ਿਆਦੀਆਂ ਹੈਵੀ ਆ ਇਹਦੇ ਵਿੱਚ, ਇਹ ਫਰਾਡ ਦੇ ਚੱਕਰ 'ਚ ਜਿਹੜੇ। ਹਾਂਜੀ, ਸਿਵਲ ਪੈਨਲਟੀਜ਼ ਬਹੁਤ ਹੈਵੀ ਆ। ਤਾਂ ਫਰਾਡ ਦਾ ਕੇਸ ਵੀ ਹੈਗਾ ਉਸ ਕੰਪਨੀ ਤੇ ਉਸ ਡਰਾਈਵਰ ਤੇ, ਉਹਦੇ ਜਿਹੜੀਆਂ ਉਹਦੀਆਂ ਕੌਨਸੀਕੁਐਂਸਿਸ ਹੈਗੇ ਆ ਕਿ ਡਰਾਈਵਰ ਵੈਰੀ ਬਿਗ ਚਾਂਸਿਸ ਡਰਾਈਵਰ ਵਿਲ ਲੂਜ਼ ਦਾ ਲਾਇਸੈਂਸ। ਅੱਗੇ ਨੈਕਸਟ ਕੰਪਨੀ ਵਿਲ ਗੈਟ ਹੈਵੀ ਫਾਈਨਸ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੰਪਨੀ ਸ਼ਟ ਡਾਊਨ, ਆਊਟ ਆਫ ਸਰਵਿਸ, ਸੈਵਰਲ ਜਿਹੜੀਆਂ ਇੰਪਲੀਕੇਸ਼ਨਸ ਹੈਗੀਆਂ ਇਹਦੀਆਂ ਕਿ ਇਹਦੇ ਨਾਲ ਕੀ ਇਹਦੇ ਜਿਹੜੇ ਆ ਹੋ ਸਕਦੇ ਆ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕੀਤੀ ਕਿ ਉਹਨੂੰ ਜਿਹੜਾ ਆ ਇਹ ਕਿ ਇਹਨਾਂ ਨੂੰ ਬਹੁਤ ਸਟ੍ਰਿਕਟਨੈਸ ਜਿਹੜੀ ਆ ਉਹ ਦਿਖਾ ਰਹੇ ਆ, ਬਹੁਤ ਸਟ੍ਰਿਕਟਨੈਸ ਕਰ ਰਹੇ ਆ ਇਸ ਮਾਮਲੇ ਦੇ ਵਿੱਚ। ਸੋ ਇਸ ਕਰਕੇ ਜਿਹੜਾ ਇਹ ਮਸਲਾ ਹੈਗਾ, ਜਿਹੜੀ ਇਹ ਸਿਚੁਏਸ਼ਨ ਹੈਗੀ ਆ, ਇਹ ਬਹੁਤ ਹੀ
ਜ਼ਿਆਦਾ ਟਫ ਹੈਗੀ ਆ ਇਸ ਵੇਲੇ, ਔਰ ਬਹੁਤ ਹੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਦੇਖਣ ਨੂੰ ਮਿਲਣੀ ਆ। ਸੋ ਆਸ ਕਰਦੇ ਆ ਕਿ ਜਿਹੜੇ ਲੋਕੀ ਵੀ ਇਸ ਵੇਲੇ ਕੋਈ ਵੀ ਜੇ ਕੁਝ ਕਰ ਰਿਹਾ ਹੈਗਾ ਜਾਂ ਕੋਈ ਇੱਦਾਂ ਦੀ ਗੱਲ ਹੈਗੀ ਆ ਤੇ ਉਹ ਬਹੁਤ ਧਿਆਨ ਦੇ ਨਾਲ ਸੁਣਨ, ਬਹੁਤ ਧਿਆਨ ਦੇ ਨਾਲ ਦੇਖਣ, ਕਿਉਂਕਿ ਇੱਕ ਛੋਟੀ ਜੀ ਗੱਲ ਹੈਗੀ ਆ ਜੀ ਜੀ ਕਿ ਫਾਲਸੀਫਾਈਂਗ ਕਰ ਰਿਹਾ, ਪਰ ਅਗੇਨ ਉਹਦੀ ਜਿਹੜੀ ਉਹਦੇ ਜਿਹੜੇ ਸਿੱਟੇ ਨਿਕਲਣੇ ਆ ਉਹ ਲੌਂਗ ਟਰਮ ਨੇ। ਦੇਖੋ ਬੰਦੇ ਦਾ ਜੇ CLD ਚੱਲ ਜੂਗਾ ਫਿਰ ਕੀ ਕਰਨਾ ਹੈ ਬਾਅਦ ਦੇ ਵਿੱਚ, ਕੰਪਨੀ ਨੂੰ ਭਾਰੀ ਫਾਈਨ ਹੋ ਜਾਊਗਾ, ਬੈਂਕਰਪਸੀ ਵਾਲੇ ਪਾਸੇ ਨੂੰ ਜਾ ਸਕਦੀ ਹੈ। ਸੋ ਯੂ ਨੈਵਰ ਨੋ ਜਿਹੜੇ ਇਸ ਦੇ ਨਤੀਜੇ ਜਿਹੜੇ ਕੀ ਹੋਣੇ ਆ। ਜਿਹੜਾ CVSA ਆ ਉਹ ਵੀ ਉਹਨਾਂ ਨੇ ਕਿਹਾ, ਕਹਿੰਦੇ ਇਸ ਵਾਰ ਕੋਈ ਵੀ ਇਹ ਨਹੀਂ ਹੈ ਵੀ ਅਸੀਂ ਸੌਫਟ ਇਨਫੋਰਸਮੈਂਟ ਕਰਨੀ ਜਿੱਦਾਂ 2017 'ਚ ਕੀਤਾ ਸੀ। ਦਸੰਬਰ ਤੋਂ ਲੈ ਕੇ ਉਹਨਾਂ ਨੇ ਅਪ੍ਰੈਲ ਤੱਕ ਦਿੱਤਾ ਸੀਗਾ ਵੀ ਚਲੋ ਕੋਈ ਨਹੀਂ ਵੀ ਚਲਾ ਕੇ ਦੇਖ ਲਓ ਕਿੱਦਾਂ ਦੀ ਲੱਗਦੀ ਆ, ਥੋੜ੍ਹੀ ਬਹੁਤੀ ਵੱਧ ਘਾਟ ਜਿਹੜੀ ਹੋ ਜਾਂਦੀ ਉਹ ਕਰ ਲੈਣਗੇ। ਕਹਿੰਦੇ ਇਸ ਵਾਰ ਪੂਰੀ ਫੁੱਲ ਔਨ ਹਾਰਡ ਐਨਫੋਰਸਮੈਂਟ ELD ਦੀ ਜਿਹੜੀ ਡੈਡਲਾਈਨ ਦਿੱਤੇ ਇਹਨਾਂ ਨੇ ਜਿਹੜੀ ਉਹ ਕਰਨੀ ਆ। ਸੋ 17 ਦਸੰਬਰ ਤੋਂ ਜਿਹੜੀ ਇਹ ਮੈਂਡੇਟਰੀ ਆ ਵੀ ਤੁਹਾਨੂੰ ਸਾਰਿਆਂ ਨੂੰ ਜਿਹੜੀ ELD ਦੇ ਲਾ ਕੇ ਹੀ ਜਿਹੜਾ ਚੱਲਣਾ ਪੈਣਾ ਆ। ਜਿਨ੍ਹਾਂ ਕੋਲ ਜੀ ਜੀ ਇੱਕ ਗੱਲ ਜਿਹੜੀ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਕਿ ਅਗਲਾ ਇੱਕ ਹੋਰ ਸਵਾਲ ਪੁੱਛਿਆ ਉਹਨਾਂ ਨੂੰ ਕਿ ਹਾਊ ਇਟ ਵਿਲ ਇਫੈਕਟ ਕਿ ਜਿਹੜੇ ਬੰਦੇ ਇਮੀਗ੍ਰੈਂਟ ਹੈਗੇ ਆ ਕਿ ਦੇ ਸਟਿਲ ਹੈਵ देयर ਗ੍ਰੀਨ ਕਾਰਡ ਪ੍ਰੋਸੈਸ ਔਰ ਵਰਕ ਪਰਮਿਟ ਤੇ ਆ ਉਹ ਆ, ਤੇ ਉਹਦੇ ਵਿੱਚ ਵੀ ਡੈਫੀਨਿਟਲੀ ਦੇ ਸੈਡ ਕਿ ਜਿਹੜੇ ਵਰਕ ਪਰਮਿਟ ਵਾਲੇ ਹੈਗੇ ਆ ਦੇ ਵਿਲ ਹੈਵ ਅ ਇੰਪਲੀਕੇਸ਼ਨ ਔਨ देयर ਗ੍ਰੀਨ ਕਾਰਡ। ਉਹ ਦੇਖੋ ਸੋ ਖਤਰਾ ਬਹੁਤ ਆਏ ਤਾਂ ਹਾਂਜੀ, ਕਿਉਂਕਿ ਫੈਡਰਲ ਕ੍ਰਾਈਮ ਹੈ ਜੀ, ਫੈਡਰਲ ਵਾਇਲੇਸ਼ਨ ਹੈ। ਜੇ ਤਾਂ ਹੋਵੇ ਆਵਰਸ ਆਫ ਸਰਵਿਸ ਵਾਇਲੇਸ਼ਨ ਉਹ ਤਾਂ ਚੱਲ ਜੂਗੀ, ਉਹਦਾ ਤਾਂ ਕੋਈ ਏਡਾ ਵੱਡਾ ਪੰਗਾ ਨਹੀਂਗਾ। ਪੰਗਾ ਤਾਂ ਹੈਗਾ ਹੈ ਕਿਉਂਕਿ ਜੇ ਤੁਹਾਡੀ ਕੰਪਨੀ ਜ਼ਿਆਦਾ ਵਾਰੀ ਆਊਟ ਆਫ ਸਰਵਿਸ ਚਲੀ ਜਾਂਦੀ ਹੈ ਤਾਂ ਇਹ ਕੰਪਨੀ ਸਟੋਰ ਵਿਲ ਗੋ ਅਪ ਤੇ ਉਹਦੇ ਨਾਲ ਤੁਹਾਡਾ ਜਿਹੜਾ ਲੋਡ ਮਿਲਣੇ ਔਖੇ ਹੋ ਜਾਣਗੇ। ਪਰ ਜਿਹੜਾ ਫਰਾਡ ਦਾ ਕੇਸ ਹੈਗਾ ਨਾ ਕਿ ਦੇਖੋ ਨਾ, ਹੁਣ ਤੁਸੀਂ ਆਪ ਦੱਸੋ ਵੀ ਜੇ ਕੋਈ ਬੰਦਾ ਇੱਥੇ ਪੱਕਾ ਹੋਣ ਲਈ ਟਰਾਈ ਕਰ ਰਿਹਾ ਜਾਂ ਉਹਨੇ ਆਪਣੀ ਫਾਈਲ ਐਪਲੀਕੇਸ਼ਨ ਕੀਤੀ ਹੈ, ਜੇ ਉਹਦੇ ਨਾਂ ਦੇ ਉਹਦੇ ਰੈਕਟਰ ਦੇ ਉੱਤੇ ਫਰਾਡ ਦਾ ਕੇਸ ਚੜ ਜਾਂਦਾ ਤੇ ਡੂ ਯੂ ਥਿੰਕ ਦੈਟ ਗਵਰਨਮੈਂਟ ਵਿਲ ਗਿਵ ਹਿਮ ਅ ਗ੍ਰੀਨ ਕਾਰਡ? ਬੇਸਿਕਲੀ ਪਰਜਰੀ ਵਾਲਾ ਇੱਕ ਹਿਸਾਬ ਦੇ ਨਾਲ ਹੋ ਜਾਂਦੀ, ਜਿਹੜੀ ਉਹ ਸਾਈਨ ਕਰਾਉਂਦੇ ਆ ਨਾ ਵੀ ਮੈਂ ਜੋ ਵੀ ਬੋਲਦਾ ਸੱਚ ਬੋਲਦਾ ਆ, ਜਦੋਂ ਸਾਈਨ ਕਰਦੇ ਆ ਤੇ ਉਹ ਫਿਰ ਇੱਕ ਹਿਸਾਬ ਦੇ ਨਾਲ ਇੱਕ ਫੈਡਰਲ ਕ੍ਰਾਈਮ ਜੇ ਤੁਹਾਡੀ ਫਾਈਲ ਦੇ ਉੱਤੇ ਆ ਜਾਂਦਾ ਹੈ ਤਾਂ ਬਿਲਕੁਲ ਇਹ ਇਸ ਇੰਪਲੀਕੇਸ਼ਨ ਬਾਰੇ ਕਈ ਇਹਦੀ ਲੋਕ ਹਰਜੋਤ ਸਿੰਘ ਜੀ ਇਸ ਦੇ ਬਾਰੇ ਸੋਚਦੇ ਨਹੀਂ ਆ। ਆਪਾਂ ਦੇਖ ਰਹੇ ਹਾਂ ਵੀ ਇਸ ਪ੍ਰਸ਼ਾਸਨ ਦੇ ਦੁਆਰਾ ਲਗਾਤਾਰ ਸਖਤੀਆਂ ਆ। ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਤਾਂ ਇੰਨੀ ਕੁ ਜ਼ਿਆਦਾ ਜਿਹੜੀ ਸਖਤੀ ਆ ਵੀ ਰਹਿ ਰੱਬ ਦਾ ਨਾ ਉਹ ਮੌਕਾ ਲੱਭਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦੇ ਨੂੰ ਇੱਥੋਂ ਜਿਹੜਾ ਆ ਵਾਪਸ ਜਿਹੜਾ ਉਹ ਘੱਲਿਆ ਜਾਵੇ। ਜਿਹੜਾ ਵੀ ਕੋਈ ਹੈਗਾ ਕਿਸੇ ਦੇ ਕੋਲ ਵੀ ਚਾਹੇ ਅਣਜਾਣੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਕੋਲ ਕੋਈ ਗਲਤੀ ਹੋਈ ਹੋਵੇ। ਸੋ ਜੇ ਤੁਸੀਂ ਜਾਣਬੁੱਝ ਕੇ ਇਹ ਚੀਜ਼ ਕਰਨ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਕਰ ਰਹੇ ਹੋ ਤੇ ਭਾਈ ਇਹਦੇ ਇੰਪਲੀਕੇਸ਼ਨਸ ਤੁਹਾਡੇ ਲਈ ਬੜੇ ਹੀ ਜ਼ਿਆਦਾ ਜਿਹੜੇ ਉਹ ਹਾਰਡ ਨੇ, ਬੜੇ ਸਖਤ ਨੇ। ਇੱਥੋਂ ਤੱਕ ਵੀ ਤੁਸੀਂ ਆਪਣਾ ਇਮੀਗ੍ਰੇਸ਼ਨ ਸਟੇਟਸ ਵੀ ਜੇ ਤੁਸੀਂ ਲੂਜ਼ ਕਰਦੇ ਆ ਤੇ ਉਹ ਵਰਥ ਨਹੀਂ ਹੈਗਾ ਤੁਹਾਡਾ ਵੀ ਇਹ ਚੀਜ਼ ਵੀ ਇੱਕ ਐਕਸਟਰਾ ਗੇੜਾ ਲਾਉਣ ਦੇ ਲਈ ਵੀ ਤੁਸੀਂ ਜਿਹੜੀ ਇੰਨਾ ਵੱਡਾ ਜਿਹੜਾ ਰਿਸਕ ਆ ਉਹ ਤੁਸੀਂ ਲਓ। ਓਬਵੀਅਸਲੀ ਜਿਹੜੇ ਸਾਰੇ ਕਰਦੇ ਆ ਸਾਰੇ ਜਾਣੇ ਫੜੇ ਨਹੀਂ ਜਾਂਦੇ, ਪਰ ਜਿਹੜਾ ਫੜਿਆ ਜਾਂਦਾ ਆ ਉਹੀ ਫਿਰ ਬਾਅਦ ਦੇ ਵਿੱਚ ਜਾਂਦਾ। ਹੁਣ ਜਦੋਂ ਟਿਕਟ ਮਿਲਦੀ ਹੈ ਜਿਹੜਾ ਪੁਲਿਸ ਵਾਲਾ ਉਹ ਵੀ ਸਾਰਿਆਂ ਨੂੰ ਇਕੱਠੀਆਂ ਤਾਂ ਨਹੀਂ ਦਿੰਦਾ, ਜਿੰਨੇ ਚਾਹੇ ਸਾਰੇ ਜਾਣੇ ਸਪੀਡ ਕਰਦੇ ਹੋਣ, ਜਿਹਨੂੰ ਫੜਿਆ ਜਾਂਦਾ ਟਿਕਟ ਉਸੇ ਨੂੰ ਹੀ ਮਿਲਦੀ ਹੁੰਦੀ ਆ। ਸੋ ਇਹ ਇਸ ਹਿਸਾਬ ਨਾਲ ਹੀ ਆ। ਇੱਕ ਗੱਲ ਇਹ ਵੀ ਹੈ ਕਿ ਇੱਕ ਚੀਜ਼ ਦੀ ਇਹ ਵੀ ਕਨਫਰਮੇਸ਼ਨ ਹੋਈ ਕੱਲ ਵੀ ਜਿਹੜੀ ਇਹ ਸਾਲ ਦੇ ਵਿੱਚ ਇਹ ਗੱਲ ਹੋਈ ਹੈ ਕਿ ਡਬਲ ID ਦੀ ਉਹਨਾਂ ਨੇ ਕੀਤੀ ਹੈ। ਇਟ ਮੀਨਸ ਕਿ ਦੇ ਨੋ ਐਵਰੀਥਿੰਗ, ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਕੀ ਹੋ ਰਿਹਾ ਆ, ਠੀਕ ਹੈ ਨਾ। ਸੋ ਇਹ ਬਹੁਤ ਹੀ ਜ਼ਿਆਦੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਉਹਨਾਂ ਨੂੰ ਪਤਾ ਨਹੀਂ, ਜਦੋਂ ਕਿਤੇ ਫੜੇ ਜਾਵਾਂਗੇ ਫੇਰ ਦੇਖਾਂਗੇ ਕੀ ਹੁੰਦਾ। ਫੇਰ ਦੇਖਾਂਗੇ ਵਾਲਾ ਸਵਾਲ ਨਹੀਂ ਹੈਗਾ, ਕਿਉਂਕਿ ਆਪਾਂ ਹੁਣ ਇਹ ਵੀ ਗੱਲ ਹੈ ਕਿ ਕਈ ਡਰਾਈਵਰਾਂ ਕੋਲੋਂ ਆਪਾਂ ਇਹ ਗੱਲ ਵੀ ਸੁਣੀ ਹੈ ਕਿ ਕਈ ELD ਕੰਪਨੀ ਦੇ ਬਾਰੇ ਦੇ ਵਿੱਚ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਆਲਰੇਡੀ ਪਤਾ ਵੀ ਕਿ ਕਿਹੜੀ ELD ਹੈਗੀ ਹੈ ਜਿਹੜੀ ਕਿ ਸੂ ਅਪ ਕਰਦੇ ਹੈਗੇ ਆ ਐਂਡ ਦੇ ਨੋ। ਸੋ ਇਹ ਜਿਹੜਾ ਡਾਟਾ ਹੈਗਾ ਜਿਹੜਾ ਇਕੱਠਾ ਹੁੰਦਾ ਆ ਜਾਂ ਜਿਹਦੇ ਬਾਰੇ ਵੀ ਗੱਲ ਹੁੰਦੀ ਆ ਉਹ ਪਿੱਛੇ ਜਾਂਦਾ ਆ, ਡਾਟਾ ਪਿੱਛੇ ਹੁੰਦਾ ਆ। ਤੇ ਮੇਰੇ ਖਿਆਲ ਦੇ ਵਿੱਚ ਮੈਂ ਜਿਹੜੀਆਂ ਕੰਪਨੀਜ਼ ਹੈਗੀਆਂ ਆ ਜਿਹੜੀਆਂ ਰਨ ਕਰਦੀਆਂ, ਡਰਾਈਵਰਸ ਰਨ ਕਰਦੀਆਂ, ਮੇਰੀ ਤਾਂ ਉਹਨਾਂ ਨੂੰ ਵੀ ਰਿਕੁਐਸਟ ਹੈਗੀ ਆ ਕਿ ਮਤਲਬ ਕਿ ਇਹ ਇੱਕ ਹੋਰ ਜਿਹੜੀ ਸਿਚੁਏਸ਼ਨ ਸੀਗੀ ਕਿ ਜਿਹੜਾ ਮੇਰਾ ਸਵਾਲ ਸੀਗਾ ਉਹਨਾਂ ਨੂੰ ਕਿ ਕੀ ਜਿਹੜੀਆਂ ELD ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੁਛ ਕਿਹਾ ਜਾ ਸਕਦਾ, ਕੁਛ ਕੀਤਾ ਜਾ ਸਕਦਾ। ਤੇ ਉਹਨਾਂ ਦਾ ਆਂਸਰ ਇਹ ਸੀਗਾ ਕਿ ਜਿਹੜੀ ELD ਬਣਾਉਣ ਵਾਲੀ ਕੰਪਨੀ
they might don't even know ਕਿ that's a problem, ਠੀਕ ਹੈ। ਉਹਨਾਂ ਨੇ ਆਪਣੇ ਠੀਕ ਆ, ਇਹ ਜਿਹੜੀ ਟਰੱਕਿੰਗ ਕੰਪਨੀ ਹੈਗੀ ਆ ਉਹਦੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਆ, ਉਹਦੀ ਲੀਗਲ ਰਿਸਪੌਂਸਿਬਿਲਿਟੀ ਬਣਦੀ ਆ ਕਿ ਦੇ ਡੂ ਨਾਟ ਇਸ਼ੂ ਦਾ ਸੈਕੰਡ ID। ਸੋ ਉਹਨਾਂ ਨੇ ਸਾਰੇ ਦਾ ਸਾਰਾ ਜਿਹੜਾ ਭਾਰ ਆ ਉਹ ਟਰੱਕਿੰਗ ਕੰਪਨੀ ਦੇ ਉੱਤੇ ਸੁੱਟਿਆ ਆ। ਉਹ ਕਹਿੰਦੇ ਵੀ ਡਰਾਈਵਰ ਕੈਨ ਸੇ ਐਨੀਥਿੰਗ, ਡਰਾਈਵਰ ਕੈਨ ਸੇ ਕਿ ਮੈਂ ਆ 4 ਬੰਦਿਆਂ ਨੂੰ ਗੱਡੀ ਚੜਾ ਕੇ ਲੈ ਕੇ ਜਾਣਾ ਆ ਜਾਂ ਮੈਂ 4 ਬੰਦੇ ਮਾਰਨੇ ਆ, ਡਰਾਈਵਰ ਜੋ ਮਰਜ਼ੀ ਕਹਿ ਸਕਦਾ। ਪਰ ਕੀ ਕੰਪਨੀ ਉਸ ਚੀਜ਼ ਨੂੰ ਮੰਨਦੀ ਆ? ਕੀ ਕੰਪਨੀ ਦੀ ਆਪਣੀ ਪਾਲਿਸੀ ਦੇ ਵਿੱਚ ਹੈਗਾ? ਕੰਪਨੀ ਪਾਲਿਸੀ ਦੇ ਵਿੱਚ ਤੁਸੀਂ ਲਿਖਿਆ ਕਿ ਅਸੀਂ ELD ਰਨ ਕਰਦੇ ਆ, ਪਰ ਤੁਸੀਂ ਕੀ ਕਰਦੇ ਆ? ਇਹ ਕੰਪਨੀ ਦਾ ਹੀ ਜਿਹੜਾ ਮੇਨ ਉਹਨਾਂ ਨੇ ਜਿਹੜਾ ਦੱਸਿਆ, ਇਹ ਕੰਪਨੀ ਦਾ ਹੀ ਜ਼ਿੰਮੇਵਾਰੀ ਹੈਗੀ ਆ ਕਿ ਇਸ ਚੀਜ਼ ਨੂੰ ਰੋਕਣਾ। ਔਰ ਮੈਨੂੰ ਆਪਣਾ ਰਾਜਕਿਰਨ ਖਾਸ ਕਰਕੇ ਪਿਛਲੇ ਵੀਕ ਦੇ ਵਿੱਚ ਬਹੁਤ ਜ਼ਿਆਦੀਆਂ ਕਾਲਸ ਆਈਆਂ ਇਸ ਬਾਰੇ 'ਚ, ਜਿਹੜੀਆਂ ਕਿ ਕੰਪਨੀਜ਼ ਜਿਹੜੀਆਂ ਹੈਗੀਆਂ ਕੰਪਲਾਈ ਕਰਦੀਆਂ, ਜਿਹੜੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਕਿ ਜਿਨ੍ਹਾਂ ਦੇ ਲੀਗਲ ਚੱਲਦੇ ਹੈਗੇ ਆ ਜਾਂ ਆਪਣਾ ਲੀਗਲ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਬਹੁਤ ਜਣੇ ਦੀ ਕਾਲਸ ਆਇਆ ਕਿ ਇਹਨਾਂ ਨੂੰ ਕਿੱਦਾਂ ਮਤਲਬ ਕਿ ਰੋਕਿਆ ਜਾ ਸਕਦਾ। ਔਰ ਬਹੁਤ ਕੰਪਨੀਆਂ ਐਸੀਆਂ ਵੀ ਆ ਕਿ ਜਿਹੜੀਆਂ ਇਹ ਸੋਚਦੀਆਂ ਕਿ ਓਕੇ ਠੀਕ ਆ, ਕੋਈ ਜੇ ਕੁਛ ਹੋਰ ਨਹੀਂ ਤਾਂ ਵੀ ਅਸੀਂ ਤਾਂ ਰਿਪੋਰਟ ਕਰਾਂਗੇ, ਕੰਪਨੀਆਂ ਜਿਹੜੇ ਕੋਈ ਗਲਤ ਕੰਮ ਕਰਦੇ ਉਹਨਾਂ ਨੂੰ ਅਸੀਂ ਰਿਪੋਰਟ ਕਰਾਂਗੇ, ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅਪਕਮਿੰਗ ਹੈਗੀਆਂ। ਦੇਖੋ ਇਹ ਕਿੱਤਾ ਜਿਹੜਾ ਆਪਾਂ ਇਹਨੂੰ ਖਰਾਬ ਨਾ ਕਰੀਏ, ਆਪਾਂ ਇਹਨੂੰ ਬਰਬਾਦ ਨਾ ਕਰੀਏ। ਇਹ ਲਾਲਚ ਗੱਲ ਏਦਾਂ ਨਾ ਰਾਜਕਿਰਨ, ਹੁਣ ਆਉਣ ਵਾਲੇ ਇਹ ਹੁਣ ਚੱਲ ਗਿਆ AOBRD ਦੇ ਸਮੇਂ, ELD ਦੇ ਸਮੇਂ ਇਹ ਚੱਲਣਾ ਨਹੀਂ ਗਾ। ਤੁਹਾਡਾ ਬ੍ਰੋਕਰ ਨੇ ਤੁਹਾਨੂੰ ਜਿਹੜਾ ਨਾ ਤੁਹਾਡੇ ਬ੍ਰੋਕਰ ਨੇ ਤੁਹਾਨੂੰ ਫੜ ਲੈਣਾ ਆ, ਤੁਹਾਨੂੰ ਹੋਰ ਕਿਸੇ ਨੇ ਕੀ ਕਹਿਣਾ ਬ੍ਰੋਕਰ ਨੇ, ਠੀਕ ਹੈ ਨਾ। ਜੇ ਕੋਈ ਚੰਗਾ ਬ੍ਰੋਕਰ ਹੈਗਾ ਉਹ ਤੁਹਾਨੂੰ ਉੱਥੇ ਰੋਕ ਲੂਗਾ, ਭਾਈ ਤੂੰ ਕਿੱਦਾਂ ਆ ਗਿਆ, ਤੇਰੀ ELD ਤੋਂ ਪਹਿਲਾਂ ਤੂੰ ਕਿੱਦਾਂ ਚਲਾ ਗਿਆ 2 ਦਿਨਾਂ 'ਚ, 3 ਦਿਨਾਂ ਵਾਲੇ ਸਫ਼ਰ ਨੂੰ 2 ਦਿਨਾਂ 'ਚ ਕਿੱਦਾਂ ਕਰ ਲਿਆ ਨਾ। ਸੋ ਉਹ ਜਦੋਂ ਔਰ ਕਾਮਨ ਸੈਂਸ ਇਹ ਹੈ ਯਾਰ, ਜੇ ਆਪਾਂ ਨੂੰ ਕੋਈ 4 ਦਿਨ ਵਾਸਤੇ ਆਪਾਂ ਕੋਈ ਕੰਮ ਕਰਦੇ ਆ ਤੇ ਆਪਾਂ ਨੂੰ ਜਿਹੜਾ ਬ੍ਰੋਕਰ ਹੈ ਜਾਂ ਜਿਹੜਾ ਆਪਣਾ ਐਮਪਲੋਇਰ ਆ ਉਹ 4 ਦਿਨਾਂ ਦੇ ਪੈਸੇ ਦਿੰਦਾ ਆ। ਤੁਸੀਂ ਆਪ ਸੋਚੋ ਕਿ ਤੁਸੀਂ 4 ਦਿਨਾਂ ਦਾ ਕੰਮ 2 ਦਿਨਾਂ ਦੇ ਵਿੱਚ ਕਰਕੇ ਤੇ ਵਾਪਸ ਅਗਲੀ ਵਾਰੀ ਕੰਮ ਲੈਣ ਜਾਓਗੇ ਤੇ ਉਹਨੇ ਕਹਿਣਾ ਵੀ ਉਹਨੇ ਤੁਹਾਨੂੰ 4 ਦਿਨਾਂ ਦੇ ਪੈਸੇ ਦੁਬਾਰਾ ਥੋੜੀ ਦੇਣੇ ਆ। ਉਹਨੇ ਕਹਿਣਾ ਵੀ ਭਾਈ ਤਾਂ ਤੁਸੀਂ 2 ਦਿਨਾਂ 'ਚ ਕਰਤਾ, 2 ਦਿਨਾਂ ਦੇ ਪੈਸੇ ਲੈ ਲਾ। ਇਸੇ ਕਰਕੇ ਜਿਹੜੇ ਆਪਣੇ ਰੇਟਸ ਹੈ ਨਾ ਉਹਨਾਂ ਦਾ ਫਰਕ ਪੈਂਦਾ ਹੈ। ਸੋ ਕੰਪਲਾਈ ਕਰੋ, ਕੰਪਲਾਈ ਕਰਨ ਦੇ ਨਾਲ ਨੁਕਸਾਨ ਨਹੀਂ, ਫਾਇਦਾ ਹੀ ਆ। ਜੀ ਬਿਲਕੁਲ। ਸੋ ਜਿੰਨੇ ਖਾਸ ਕਰਕੇ ਆਪਣੇ ਪਤਾ ਹੀ ਹੈ ਰਮਨ ਜੀ ਤੇ ਰਾਜ ਜੀ, ਆਪਣੇ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਡਰਾਈਵਰਸ ਆ ਉਹ ਪੋਲੀਟੀਕਲ ਸਾਈਲਮ ਤੇ ਜਾਂ ਵਰਕ ਪਰਮਿਟ ਤੇ ਹੈਗੇ ਆ। ਸੋ ਜੇ ਇੱਦਾਂ ਦੀ ਕੋਈ ਗਲਤੀ ਹੁੰਦੀ ਆ, ਜੇ ਮਿਸਡਮੀਨਰ ਫੈਲਨੀ ਚਾਰਜ ਲੱਗਦੇ ਆ, ਫੈਡਰਲ ਮੈਨੂੰ ਲੱਗਦਾ ਫੈਲਨੀ ਲੱਗੂਗੀ ਤੇ ਤੁਹਾਡਾ ਇਮੀਗ੍ਰੇਸ਼ਨ ਦਾ ਤੁਸੀਂ ਬਸ ਤਿਆਰ ਰਹੋ ਫਿਰ ਇੰਡੀਆ ਨੂੰ ਜਾਣ ਨੂੰ। ਆਪਾਂ ਦੇਖਿਆ ਸੀ ਵੀ ਟਰੱਕ ਤੇ ਨਹੀਂ, ਫਿਰ ਜਹਾਜ਼ ਤੇ ਚੜਾਉਣਾ ਉਹਨਾਂ ਨੇ ਤੁਹਾਨੂੰ। ਆਪਾਂ ਦੇਖਿਆ ਸੀ ਨਾ ਪਿਛਲੇ ਵਾਰ ਕੈਨੇਡਾ 'ਚ ਇੱਕ ਮੁੰਡੇ ਨੂੰ ਨਹੀਂ ਰਿਪੋਰਟ ਕੀਤਾ ਸੀ ਕਿਉਂਕਿ ਉਹ 40 ਘੰਟੇ ਤੋਂ ਵੱਧ ਘੰਟੇ ਕੰਮ ਕਰਦਾ ਸੀ ਜਿੰਨੇ ਅਲਾਉ। ਸੋ ਇਸ ਕਰਕੇ ਵੀ ਭਰਾਵੋ ਬਹੁਤ ਧਿਆਨ ਰੱਖੋ, ਇਦਾਂ ਦਾ ਕੋਈ ਗਲਤ ਕੰਮ ਨਾ ਕਰੋ ਜਿਹਦੇ ਨਾਲ। ਆਪਣਾ ਗਵਾਂਢੀ ਮੁਲਕ ਬੜਾ ਇਮੀਗ੍ਰੇਸ਼ਨ ਫ੍ਰੈਂਡਲੀ ਮੁਲਕ ਮੰਨਿਆ ਜਾਂਦਾ ਹੈ। ਸੋ ਬਿਲਕੁਲ ਬੜਾ ਧਿਆਨ ਰੱਖੋ ਕਿਤੇ ਇਦਾਂ ਨਾ ਹੋਵੇ, ਕਿਉਂਕਿ ਬਾਅਦ 'ਚ ਨਾ ਤੁਹਾਨੂੰ ਕੰਪਨੀ ਵਾਲੇ ਨੇ ਪੁੱਛਣਾ ਨਾ ਕਿਸੇ ਨੇ ਨਹੀਂ ਪੁੱਛਣਾ ਹੈਗਾ ਮੁੜ ਕੇ। ਫਿਰ ਜਿਹੜੇ ਇੰਨੇ ਪੈਸੇ ਲਾ ਕੇ ਇੱਦਾਂ ਔਖੇ ਹੋ ਕੇ ਆਏ ਆ, ਗਲਤ ਕੰਮ ਨਾ ਕਰੋ। ਬਿਲਕੁਲ, ਜਿੱਦਾਂ ਮੈਂ ਦੱਸ ਰਿਹਾ CVSA ਨੇ ਜਿਹੜਾ ਕਨਫਰਮ ਕੀਤਾ ਹੈ, ਉਹਨਾਂ ਨੇ ਪ੍ਰੈਸ ਰਿਲੀਜ਼ ਜਿਹੜੀ ਕੀਤੀ ਹੈ ਵੀ 17 ਦਸੰਬਰ ਨੂੰ ਇਹ ਜਿਹੜਾ ELD ਮੈਂਡੇਟ ਹੈਗਾ ਆ, ਇਸ ਦੇ ਵਿੱਚ ਕੋਈ ਸੌਫਟ ਇਨਫੋਰਸਮੈਂਟ ਨਹੀਂ ਹੋਣੀ। ਅਸੀਂ ਕੋਈ ਵੀ ਜਿਹੜਾ ਗ੍ਰੇਸ ਪੀਰੀਅਡ ਕਹਿੰਦੇ ਇਸ ਦੇ ਵਿੱਚ ਇਸ ਵਾਰ ਜਿਹੜਾ ਉਹ ਨਹੀਂ ਦੇਣਾ। FMCSA ਦੇ ਦੁਆਰਾ ਜਿਹੜਾ ਇਹ ਰੂਲ ਆ ਇੰਪਲੀਮੈਂਟ ਦਸੰਬਰ 2017 ਦੇ ਵਿੱਚ ਕੀਤਾ ਗਿਆ ਸੀ, ਜਿਸ ਦੇ ਵਿੱਚ ਜਿਹੜੇ 2 ਸਾਲ ਦਾ ਗ੍ਰੇਸ ਪੀਰੀਅਡ ਇੱਕ ਹਿਸਾਬ ਦੇ ਨਾਲ AOBRD ਤੇ ਜਿਹੜੇ ਰਨ ਕਰ ਰਹੇ ਉਹਨਾਂ ਨੂੰ ਮਿਲਿਆ ਸੀਗਾ ਵੀ ਤੁਸੀਂ 2 ਸਾਲ ਦੇ ਵਿੱਚ ਜਿਹੜੀ ELD ਲਗਾ ਲਓ। 16 ਦਸੰਬਰ ਜਿਹੜੀ ਉਹ ਲਾਸਟ ਤਰੀਕ ਜਿਹੜੀ ਉਹ ਹੈਗੀ ਆ। ਸੋ ਇਹ ਫੁੱਲ ਇਨਫੋਰਸਮੈਂਟ 17 ਦਸੰਬਰ ਤੋਂ ਆ ਰਹੀ, ਜਿਹੜੀ 17 ਦਸੰਬਰ 12 ਦਿਨਾਂ ਬਾਅਦ ਜਿਹੜੀ ਆ ਉਹ ਹੁਣ ਜਿਹੜੀ ਉਹ ਜਾ ਰਹੀ ਆ। ਸੋ ਇਹਦੇ ਵਿੱਚ ਵੱਖ-ਵੱਖ ਹਾਈਵੇ ਪੈਟਰੋਲ ਵਾਲੇ ਜਿੰਨੇ ਥਾਵਾਂ ਦੇ ਉੱਤੇ ਵੀ ਹੋਣਗੇ ਵੱਖ-ਵੱਖ ਸਟੇਟਸ ਦੇ ਵਿੱਚ ਓਬਵੀਅਸਲੀ ਸ਼ੁਰੂਆਤੀ ਦਿਨ, ਵੈਸੇ ਤਾਂ ਹੁਣ ਸ਼ੁਰੂਆਤੀ ਦਿਨ ਤਾਂ ਨਹੀਂ ਕਹਿ ਸਕਦੇ ਕਿਉਂਕਿ 2 ਸਾਲ ਹੋ ਗਏ ELD ਚੱਲਦਿਆਂ ਨੂੰ। ਹੁਣ ਤਾਂ ਜਿਹੜੇ ਵੀ ਹਾਈਵੇ ਪੈਟਰੋਲ ਵਾਲੇ ਆ ਉਹਨਾਂ ਨੂੰ ਵੀ ਕਾਫੀ ਕੁਛ ਜਿਹੜਾ ਆ ਇਸ ਦੇ ਬਾਰੇ ਪਤਾ ਲੱਗ ਚੁੱਕਾ ਆ। ਜਿੱਦਾਂ ਤੁਸੀਂ ਵੀ ਰਮਨ ਜੀ ਦੱਸਿਆ ਵੀ ਉਹ ਖੁਦ ਮੰਨਦੇ ਆ ਵੀ ਜਿਹੜੀ ਡਬਲ ID ਵਾਲੀ ਜਿਹੜੀ ਇੱਕ ਸਮੱਸਿਆ ਜਿਹੜੀ ਉਹ ਹੈਗੀ ਆ, ਅਤੇ ਉਹਨਾਂ ਨੇ ਸਪਸ਼ਟ ਜਿਹੜਾ ਉਹ ਕੀਤਾ ਆ ਵੀ ਚਾਹੇ ਹੁਣ ਦੇਖੋ ਉਹਨਾਂ ਨੇ ਡਰਾਵਾ ਪਾਇਆ ਜਾਂ ਡਰ ਪਾਇਆ, ਪਰ ਇਹ ਆ ਵੀ ਬੰਦਾ ਕਹਿੰਦਾ ਹੈ ਕਈ ਵਾਰੀ ਯਾਰ ਇਹ ਤਾਂ ਵੈਸੇ ਡਰਾਉਣ ਨੂੰ ਕਹੀ ਜਾਂਦੇ ਆ, ਪਰ ਜਿੱਦਾਂ 2-4 ਜਾਣਿਆਂ ਦੇ ਨਾਲ ਇੱਦਾਂ ਹੋ ਗਿਆ ਫਿਰ ਕਿੱਧਰ ਨੂੰ ਜਾਣਾ ਆ, ਫਿਰ ਸਾਰਿਆਂ ਨੂੰ ਜਿਹੜੀਆਂ ਭਾਜਣਾ ਪੈ ਜਾਣੀਆਂ ਵੀ ਕੀ ਕਰਾਂਗੇ। ਸੋ ਅਜੇ ਵੀ ਤੁਹਾਡੇ ਕੋਲ 1.5-2 ਹਫ਼ਤੇ ਜਿਹੜੇ ਉਹ ਹੈਗੇ ਇਸ ਦੇ ਵਿੱਚ ਜਿਹੜੇ AOBRD ਦੇ ਉੱਤੇ ਹੈਗੇ ਆ,
ਭਾਈ ELD ਜਿਹੜੀ ਉਹ ਤੁਸੀਂ ਲਗਾ ਲਓ, ਚੰਗੇ ਰਹੋਗੇ। ਨਹੀਂ ਤਾਂ ਅਦਰਵਾਈਜ਼ ਤੁਹਾਡੇ ਲਈ ਜਿਹੜੀ ਕਾਫੀ ਜਿਹੜੀ ਸਮੱਸਿਆ ਇਸ ਕਰਕੇ ਆ ਜਾਣੀ ਹੈ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜੇ ਕੋਈ ਫਸਦਾ ਹੈ ਬਾਅਦ ਦੇ ਵਿੱਚ ਸਾਰੇ ਜਾਣੇ ਪਾਸਾ ਵੱਟ ਜਾਂਦੇ ਹੁੰਦੇ, ਭਾਈ ਮੈਨੂੰ ਤੇਰੇ ਨਾਲ ਕੀ। ਕੰਪਨੀ ਵਾਲੇ ਵੀ ਕਈ ਮੁੱਕਰ ਜੂਗਾ, ਕਹਿੰਦੇ ਵੀ ਸਾਨੂੰ ਕੀ ਪਤਾ ਆ, ਵੀ ਕਹਿ ਦੇਣਗੇ ਵੀ ਇਹ ਮੈਨੂੰ ਕੀ ਪਤਾ ਜੀ ਇਹਨੇ ਕਿਹਦੀ ID ਜਿਹੜੀ ਉਹ ਲਾਈ ਆ, ਕੋ ਡਰਾਈਵਰ ਦੀ ਲਾਈ ਆ ਜਾਂ ਕਿੱਦਾਂ ਕਰਕੇ ਲਾਈ ਆ, ਸਾਨੂੰ ਨਹੀਂ ਜੀ ਪਤਾ ਇਹ ਕਿੱਦਾਂ ਜਿਹੜੇ ਉਹ ਕਰੀ ਜਾਂਦੇ ਆ। ਪਰ ਇਨ ਦੀ ਐਂਡ ਰਗੜ ਜਿਹੜੇ ਸਾਰੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਹੋ ਜਾਣੇ ਆ। ਸੋ ਬਚਾਅ ਦੇ ਵਿੱਚ ਇਹੀ ਆ ਵੀ ਕੰਪਲਾਇੰਟ ਜਿਹੜੇ ਇਸ ਹਿਸਾਬ ਦੇ ਨਾਲ ਹੋ ਕੇ ਜਿਹੜਾ ਉਹ ਚੱਲਣਾ ਪੈਣਾ। ਹੁਣ ਉਹ ਹਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਉਹ ਦੱਸ ਰਿਹਾ ਵੀ ਕੰਪਲਾਇੰਟ ਹੋਵੋਗੇ ਤਾਂ ਤੁਸੀਂ ਚੰਗੇ ਰਹੋਗੇ। ਜੀ ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਨੂੰ ਨਾਓ। ਅਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਸੋ ਇਹਦੇ ਬਾਰੇ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਜ਼ਰੂਰ ਆਪਾਂ ਟਰਾਈ ਕਰਾਂਗੇ ਆਨਸਰ ਕਰਨ ਦੇ ਲਈ, ਜਾਂ ਹੋਰ ਵੀ ਕੋਈ ਟਰੱਕਿੰਗ ਦੇ ਨਾਲ ਰਿਲੇਟਡ ਹੈਗਾ ਅਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਰਮਨ ਸਿੰਘ ਢਿੱਲੋਂ ਵੀ ਜੁੜੇ ਹੋਏ ਹੈਗੇ ਆ, ਅਤੇ ਆਪਾਂ ਕਾਲਰ ਲੈਂਦੇ ਹਾਂ ਰਾਜਕਨਵੀਰ ਸਿੰਘ ਜੀ। ਜੀ ਬਿਲਕੁਲ ਜੀ, ਕਾਲ ਕਰਨ ਦੇ ਲਈ ਨੰਬਰ 408 272 5200। ਲਵਲੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਰਮਨ ਭਾਜੀ ਹੋਰਾਂ ਨੂੰ ਇੱਕ ਸਵਾਲ ਹੈ। ਬਾਕੀ ਮੈਂ ELD ਦੇ ਵਿੱਚ ਮੈਨੂੰ ਪਤਾ ਵੀ ਆਪਾਂ ਡਰਾਈਵਰੀ ਤੇ ਆਪਾਂ ਬਿਲਕੁਲ ਨਹੀਂ ਐਡਿਟ ਨਹੀਂ ਕਰ ਸਕਦੇ। ਇਹ ਸਵਾਲ ਇੱਕ ਕਾਮਨ ਹੈ, ਕਿਉਂਕਿ ਜਿਵੇਂ ਆਪਾਂ ਕਿਧਰੇ ਟਰੱਕ ਸਟਾਪ ਤੇ ਆਪਾਂ ਤੇਲ ਪਵਾਉਣਾ ਆਉਣ ਚ ਪਾ ਲਈ ਦੀ ਹੈ ਡਿਊਟੀ, ਉਹ ਫਿਊਲ ਦਾ ਜਿਹੜਾ ਲਿਖ ਕੇ। ਕਈ ਵਾਰ ਕੀ ਬੰਦਾ ਭੁੱਲ ਜਾਂਦਾ, ਟਰੱਕ ਪਾਰ ਕਰਕੇ ਆਪ ਬਾਥਰੂਮ ਬੂਥਰੂਮ ਚੱਲ ਜਾਂਦਾ, ਆਪਣੇ ਨੂੰ ਆਫ ਚਾਲੂ ਰਹਿ ਜਾਂਦੀ। ਬਾਈ ਚਾਂਸ ਉਹ ਬੰਦਾ ਭੁੱਲ ਜਾਂਦਾ ਕਿ ਉਹਨੂੰ ਐਡਿਟ ਕਰਕੇ ਆਫ ਚ ਹੀ ਪਾ ਸਕਦੇ ਆ, ਜਿਹੜੀ ਆਨ ਵੱਧ ਜਾਂਦੀ। ਡਰਾਈਵਰੀ ਨਹੀਂ ਮੈਂ ਕਹਿ ਰਿਹਾ, ਸਿਰਫ ਆਨ ਡਿਊਟੀ ਦੀ ਗੱਲ ਕਰ ਰਿਹਾ। ਮੇਰੇ ਖਿਆਲ ਇਹ ਆਪਸ਼ਨ ਜਿਹੜੀ ਐਡੀਟਿੰਗ ਦੀ ਆਪਸ਼ਨ ਹੈਗੀ ਆ ਔਨ ਡਿਊਟੀ ਆਫ ਡਿਊਟੀ ਦਾ ਟਾਈਮ ਜਿਹੜਾ ਉਹ ਤੁਸੀਂ ਚੇਂਜ ਕਰ ਸਕਦੇ ਹੈਗੇ ਆ ਮੋਸਟਲੀ ਜਿਹੜੀਆਂ ELDs ਹੈਗੀਆਂ। ਪਰ ਜਿਹੜਾ ਡਰਾਈਵ ਟਾਈਮ ਹੈਗਾ ਉਹ ਬਿਲਕੁਲ ਨਹੀਂ ਚੇਂਜ ਹੋ ਸਕਦਾ। ਬਾਕੀ ਜਿਹੜੇ ਹੈਗੇ ਆ ਉਹ ਤੁਸੀਂ ਕੁਛ ਇੱਕ ਚਾਂਸਿਸ ਹੈਗੇ ਆ ਜਿਹਦੇ ਵਿੱਚ ਕਿ ਤੁਸੀਂ ਐਨੀਟੇਸ਼ਨ ਪਾ ਕੇ ਉੱਥੇ ਰੀਜ਼ਨ ਪਾ ਕੇ ਤੇ ਉਹਨੂੰ ਤੁਸੀਂ ਐਡਿਟ ਕਰ ਸਕਦੇ ਹੈਗੇ ਆ ਕਿ ਤੁਹਾਡਾ ਜਿਹੜਾ ਔਨ ਡਿਊਟੀ ਰਹਿ ਗਿਆ, ਜਦ ਕਿ ਤੁਹਾਡਾ ਹਾਫ ਐਨ ਆਵਰ ਔਨ ਡਿਊਟੀ ਸੀਗਾ, ਪਰ ਇਹਦੇ ਵਿੱਚ 15 ਮਿੰਟ ਜਿਹੜੇ ਸੀ ਔਨ ਡਿਊਟੀ ਸੀ, 15 ਮਿੰਟ ਆਫ ਡਿਊਟੀ ਸੀ, ਉਹ ਤੁਸੀਂ ਐਡਿਟ ਕਰ ਸਕਦੇ ਆ ਰਾਈਟ ਵੇ। ਜੀ ਜੀ, ਪਰ ਐਨੋਟੇਸ਼ਨ ਜਿਹੜੀ ਜ਼ਰੂਰ ਇਸ ਦੇ ਵਿੱਚ ਪਾਓ। ਤੇ ਇਹਦੇ ਵਿੱਚ ਕਿਉਂ ਕੀਤਾ ਤੇ ਰਮਨ ਜੀ ਇਹ ਵੀ ਚੀਜ਼ ਕੀ ਇਸ ਦੇ ਵਿੱਚ ਹੈਗੇ ਵੀ ਕਿੰਨੀ ਵਾਰੀ ਇਦਾਂ ਦੀ ਚੀਜ਼ ਐਡਿਟ ਹੋ ਸਕਦੀ ਆ? ਅਨਲਿਮਿਟਿਡ ਆ, ਇੱਕ ਅੱਧੀ ਵਾਰੀ ਆ, ਕੀ ਕੋਈ ਇਸ ਦੇ ਉੱਤੇ ਵੀ ਆ, ਜਾਂ ਹਰ ਇੱਕ ELD ਟੂ ELD ਇਹ ਡਿਫਰੈਂਟ ਹੈਗਾ? ਨਹੀਂ, ਇਹ ELD ਟੂ ELD ਡਿਫਰੈਂਟ ਨਹੀਂ ਹੈਗਾ, ਬਟ ਜਿਹੜਾ ਆਪਣਾ ਲਾਅ ਹੈਗਾ ਉਹਦੇ ਅਕੋਰਡਿੰਗਲੀ ਤੁਸੀਂ ਜਿਹੜੀ ਸਟ੍ਰਿਕਟਨੈਸ ਕੀਤੀ ਹੈ ਰਾਜ, ਉਹ ਕੀਤੀ ਹੈ ਕਿ ਡਰਾਈਵ ਟਾਈਮ ਨੂੰ ਚੇਂਜ ਨਹੀਂ ਕਰ ਸਕਦੇ। ਅੱਛਾ ਜੀ। ਜਿਹੜਾ ਡਰਾਈਵ ਟਾਈਮ ਆ ਉਹ 'ਤੇ ਸਟ੍ਰਿਕਟਨੈਸ ਹੈਗੀ ਆ। ਜਿਹੜੀਆਂ ਦੂਜੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚ ਥੋੜ੍ਹੀ ਜਿਹੀ ਲੀਨੀਅੰਸੀ ਹੈਗੀ ਆ ਕਿ ਨਾਰਮਲ ਹੁੰਦਾ ਕਿ ਬੰਦਾ ਟਰੱਕ ਦੇ ਵਿੱਚ ਹੈਗਾ ਆ, ਉਹ ਕਿਤੇ ਭੁੱਲ ਗਿਆ, ਕਿਤੇ ਅੱਗੇ ਪਿੱਛੇ ਹੋ ਗਿਆ, ਕੁਛ ਹੋ ਗਿਆ। ਨਾਰਮਲ ਚੀਜ਼ਾਂ ਜਿਹੜੀਆਂ ਉਹ ਤੁਸੀਂ ਆਫ ਡਿਊਟੀ ਔਨ ਡਿਊਟੀ ਕਰ ਲਿਆ ਜਾਂ ਔਨ ਡਿਊਟੀ ਆਫ ਡਿਊਟੀ ਕਰ ਲਿਆ, ਉਹ ਚੀਜ਼ਾਂ ਜਿਹੜੀਆਂ ਨਾਰਮਲ ਹੋ ਸਕਦੀਆਂ। ਪਰ ਜਿਹੜੀ ਉਹਦੇ ਵਿੱਚ ਵੀ ਮੇਰੇ ਖਿਆਲ ਕੋਈ ਐਸੀ ਲਿਮਿਟ ਨਹੀਂ ਹੈਗੀ। ਪਰ ਕਿਉਂਕਿ ਗਲਤੀਆਂ ਜਿਹੜੀਆਂ ਹੁਣ ਇਹ ਤਾਂ ਹੁੰਦਾ ਨਹੀਂ ਆ ਵੀ ਹਰ 3 ਘੰਟੇ ਬਾਅਦ ਖੜਾ ਆ, ਹਰ 3 ਘੰਟੇ ਬਾਅਦ ਇਹਦੀ ਗਲਤੀ ਹੁੰਦੀ ਆ, ਉਹ ਵੀ ਗੱਲ ਨਹੀਂ ਹੈਗੀ। ਪਰ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਆ, ਕਿਹੜੀ ਸਿਚੁਏਸ਼ਨ ਹੈਗੀ ਆ, ਤੇ ਜਿਹੜਾ ਲਾਅ ਐਨਫੋਰਸਮੈਂਟ ਵਾਲਾ ਦੇਖਦਾ ਉਹਦੀ ਸੋਚ ਕੀ ਹੈਗੀ ਆ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਮਨੀ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਕੀ ਹਾਲ ਚਾਲ ਹੈ ਜੀ? ਠੀਕ ਜੀ। ਮੈਂ 2 ਕੁਐਸਚਨ ਨੇ ਜੀ। ਇੱਕ ਤਾਂ ਆਪਣੇ ਸੀ ਮੈਨੂੰ ਲੱਗਦਾ ਕੈਲੀਫੋਰਨੀਆ ਨੇ ਐਕਸਟੈਂਡ ਕਰਤੀ ਹੈ ਨਾ ELD, ਇੱਥੇ ਨਹੀਂ ਲੱਗਣੀ ਹੈਗੀ ਹਜੇ। ਕੈਲੀਫੋਰਨੀਆ ਦੀ ਦਸੰਬਰ 2020 ਚ ਲੱਗਣੀ ਹੈ। ਵੈਸੇ ਦਸੰਬਰ 2020 ਕਰਤੀ ਇਹਨਾਂ ਨੇ। ਪਰ ਇੱਕ ਚੀਜ਼ ਕੀ ਰਮਨ ਜੀ, ਇਹਨਾਂ ਦੇ ਵਿੱਚ ਇੰਟਰਸਟੇਟ ਆ ਜਾਂ ਸਿਰਫ ਉਹ ਸਟੇਟ ਦੇ ਵਿੱਚ ELD ਦੀ ਨਹੀਂ ਜ਼ਰੂਰਤ? ਉਹ ਸਿਰਫ ਸਟੇਟ ਦੇ ਵਿੱਚ ਹੀ ਆ। ਜੇ ਤੁਸੀਂ ਇੰਟਰਸਟੇਟ ਤੇ ਕਰਦੇ ਆ, ਬਾਹਰ ਜਾਂਦੇ ਆ, ਤੁਹਾਡਾ ਫਰੇਟ ਬਾਹਰ ਜਾਂਦਾ, ਤੁਹਾਨੂੰ ELD ਲੋੜ ਆ। ਸੋ ਜਿਹੜੀ ELD ਦੀ ਐਗਜ਼ਾਮਸ਼ਨ ਹੈਗੀ ਆ ਕੈਲੀਫੋਰਨੀਆ ਲਈ, ਉਹ ਬਹੁਤ ਲਿਮਿਟਡ ਹੈਗੀ ਆ। ਸੋ ਉਹਨੂੰ ਬੇਸਿਕਲੀ ਨਾ ਦੇ ਬਰਾਬਰ ਹੀ ਆ ਜਿੰਨੀ ਆਪਣੀ ਯੂਨਿਟੀ ਕੰਮ ਕਰਦੀ ਹੈ। ਜਿਹੜੇ ਆਊਟ ਆਫ ਸਟੇਟ ਜਾਂਦੇ ਉਹਨਾਂ ਨੂੰ ਉਹ ਲਾਉਣੀ ਹੀ ਪੈਣੀ ਹੈਗੀ ਆ। ਹਾਂਜੀ ਜੀ। ਤੇ ਤੁਹਾਡਾ ਦੂਜਾ ਵੀ ਸਵਾਲ ਸੀਗਾ ਕੋਈ? ਦੂਜਾ ਸਵਾਲ ਸੀਗਾ ਵੀ ਆਹੀ ਸੀਗਾ ਕੋਈ, ਮੈਂ ਜਿੰਨੇ ਆਪਣੇ ਪੰਜਾਬੀ ਵੀਰ ਸੁਣਦੇ ਰੇਡੀਓ, ਕਈ ਕਹਿੰਦੇ ਅਸੀਂ ਹੱਲ ਲੱਭੀ ਬੈਠੇ ਆ ਡਬਲ ਬਰੋਕੇਜ ਵਾਲਾ, ਜਾਂ
ਟਰੱਕ ਲੀਜ਼ ਕਰਦਾ ਕੰਪਨੀ ਦਾ, ਸਾਰਿਆਂ ਨੇ ਹੱਲ ਲੱਭ ਲਿਆ ਵੀ ਅਸੀਂ ਐਂ ਕਰ ਲਾਂਗੇ, ਜਿਉਂ ਕਰ ਲਾਂਗੇ। ਉਹ ਵੀਰ ਬਣ ਕੇ ਕੋਈ ਔਨ ਏਅਰ ਹੈ ਕਿ ਦੱਸ ਦਿਓ ਵੀ ਕੀ ਹੱਲ ਲੱਭੇ, ਹੋਰ ਅਸੀਂ ਵੀ ਕੋ ਕਰ ਲਈ ਉਹਦਾ ਜੀ। ਦੱਸੋ ਜੀ, ਧੰਨਵਾਦ ਜੀ। ਇਹ ਦੇਖੋ ਹੁਣ ਇਹਦੇ ਵਿੱਚ ਫਿਰ ਆਪਾਂ ਕਹਿਣਾ ਵੀ ਆਪਣੇ ਨਾਲ ਫਿਰ ਕਹਿੰਦੇ ਬਾਅਦ 'ਚ ਧੱਕਾ ਹੁੰਦਾ। ਹੁਣ ਜਦੋਂ ਤੁਸੀਂ ਆਪੇ ਹੀ ਉਹਨਾਂ ਨੂੰ ਜਿਹੜਾ ਦੱਸਣਾ ਹੈ, ਆਪੇ ਤੁਸੀਂ ਇਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਆ, ਅਤੇ ਫਿਰ ਬਾਅਦ ਦੇ ਵਿੱਚ ਵਿਕਟਮ ਕਾਰਡ ਨਹੀਂ ਪਲੇ ਕਰ ਸਕਦੇ ਆਪਾਂ ਵੀ ਸਾਡੇ ਨਾਲ ਜਿਹੜਾ ਉਹ ਚੀਜ਼ ਧੱਕਾ ਕਰਦੇ। ਜੇ ਤੁਸੀਂ ਆਪ ਉਸ ਦੇ ਉਲਟ ਤਰੀਕਾ ਜਿਹੜਾ ਕੋਈ ਉਹ ਲੱਭਣ ਦੀ ਕੋਸ਼ਿਸ਼ ਜਿਹੜੇ ਕਰ ਰਹੇ। ਵੈਸੇ ਤਾਂ ਚਲੋ ਓਬਵੀਅਸਲੀ ਜਿਹੜੇ ਵੀ ਰੂਲ ਬਣਾਉਂਦੇ ਆ ਉਹ ਬੈਟਰਮੈਂਟ ਦੇ ਲਈ ਜਿਹੜੀ ਉਹ ਹੁੰਦੀ ਆ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਹੋਣ, ਵੀ ਸਾਰਾ ਕੁਝ ਠੀਕ ਹੋਵੇ। ਓਬਵੀਅਸਲੀ ਕਈ ਵਾਰੀ ਕਈ ਕਾਨੂੰਨ ਕਈਆਂ ਦੇ ਉੱਤੇ ਥੋੜ੍ਹੇ ਜ਼ਿਆਦਾ ਸਖਤ ਜਿਹੜੇ ਉਹ ਮਹਿਸੂਸ ਹੁੰਦੇ ਨੇ, ਪਰ ਹੁਣ ਜੇ ਇੱਦਾਂ ਕਰੂੰਗੇ ਅਤੇ ਫਿਰ ਜਿਹੜੀ ਆਪਣੇ ਲਈ ਖੁਦ ਹੀ ਜਿਹੜੀ ਮੁਸ਼ਕਿਲ ਆਪਾਂ ਇਕੱਠੀ ਕਰ ਰਹੇ ਹਾਂ। ਪੌਲ ਜੀ ਸਤਿ ਸ਼੍ਰੀ ਅਕਾਲ। ਜੀ ਰਮਨ ਜੀ। ਹੈਰਾਨੀ ਦੀ ਗੱਲ ਹੁੰਦੀ ਆ ਵੀ ਜਿੰਨੇ ਬੰਦਿਆਂ ਨਾਲ ਮੈਂ ਗੱਲ ਕਰਦਾ, ਮੇਰੇ ਖਿਆਲ ਬਹੁਤ ਕਾਲਸ ਆਉਂਦੀਆਂ, ਬਹੁਤ ਗੱਲਾਂ ਬਾਤਾਂ ਹੁੰਦੀਆਂ ਸਾਰਾ ਦਿਨ। ਜਿੰਨੇ ਬੰਦੇ ਨੇ ਗੱਲ ਕਰਦਾ ਕੋਈ ਵੀ ਨਹੀਂ ਐਕਸੈਪਟ ਕਰਦਾ ਮੈਂ ਗਲਤ ਕਰਦਾ, ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਗਲਤ ਬੰਦੇ ਕਿਹੜੇ ਆ ਜੀ। ਉਹ ਨਹੀਂ ਸਮਝ ਆਈ ਅੱਜ ਤੱਕ ਵੀ ਉਹ ਗਲਤ ਕਿਹੜੇ ਬੰਦੇ ਆ ਜਿਹੜੀ ਗਲਤੀ ਕਰਦੇ ਆ। ਮਤਲਬ ਕਿ ਤੁਸੀਂ ਕਿਸੇ ਨੂੰ ਸੁਣ ਲਓ, ਕਿਸੇ ਨਾਲ ਗੱਲ ਕਰ ਲਓ, ਬਹੁਤ ਕੋਈ 1% ਬੰਦਾ ਹੋਊ ਕੋਈ ਜਿਹੜਾ ਕਹੂਗਾ ਮੈਂ ਤਾਂ ਜੀ ਗਲਤ ਕਰਦਾ। ਮੈਨੂੰ ਕੋਈ ਨਹੀਂ ਬੰਦਾ ਅੱਜ ਤੱਕ ਕਹਿੰਦਾ ਭਾਈ, ਅਗਲਾ ਹਰ ਇੱਕ ਨੂੰ ਦੂਜੇ ਨੂੰ ਕਹਿੰਦਾ ਯਾਰ ਇਹ ਬੰਦੇ ਹਟਦੇ ਨਹੀਂ, ਗਲਤ ਕੰਮ ਕਰਦੇ ਆ। ਪਰ ਤੁਸੀਂ ਆਪ ਨੂੰ ਪਹਿਲਾਂ ਸੁਧਾਰੋ, ਦੂਜਾ ਆਪੇ ਸੁਧਾਰੋ ਜੀ। ਸੋ ਬਿਲਕੁਲ ਫੇਸਬੁੱਕ ਦੇ ਉੱਤੇ ਸਨੀ ਗਰੇਵਾਲ ਵੀ ਕਮੈਂਟ ਕਰਦੇ, ਕਹਿੰਦੇ ਵੀ ਦੇਖੋ ਆਪਾਂ ਰੇਟ ਵਧਾਉਣ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਹੈਗਾ, ਤੇ ਸਾਰੇ ਜਿੱਦਾਂ ਕਿਤੇ ਨਾ ਕਿਤੇ ਵੀ ਕਿੱਦਾਂ ਚੀਟ ਕਰਨਾ ਆ ਜਾਂ ਕੀ ਕਰ ਸਕਦੇ ਹੈਗੇ ਉਹ ਗੱਲ ਕਰਦੇ ਹੈਗੇ ਆ। ਪਰ ਆਪਣੇ ਨਾਲੇ ਆਪਣੇ ਲਾਇਸੈਂਸ ਨੂੰ ਖਤਰੇ 'ਚ ਪਾਉਂਗੇ, ਕੰਪਨੀ ਦੇ ਨੂੰ ਖਤਰੇ 'ਚ ਪਾਉਂਗੇ। ਪਰ ਜਿੱਥੇ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ, ਵੀ ਰੇਟ ਵਧਾਉਣੇ ਚਾਹੀਦੇ ਆ, ਉੱਥੇ ਕੋਈ ਵੀ ਇਕੱਠਾ ਨਹੀਂ ਹੋ ਰਿਹਾ। ਜੀ ਜੀ ਬਿਲਕੁਲ ਸਹੀ ਗੱਲ ਹੈ ਜੀ। ਉਸ ਚੀਜ਼ ਦੇ ਉੱਤੇ ਕੋਈ ਨਹੀਂ ਵਿਚਾਰ ਕਰਦਾ ਤੇ ਕੋਈ ਨਹੀਂ ਸੋਚਦਾ ਉਹਦੇ ਬਾਰੇ 'ਚ। ਡੈਫੀਨੇਟਲੀ ਬਹੁਤ ਹੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਉੱਧਰ ਨੂੰ ਗੱਲ ਕੀਤੀ ਜਾਵੇ, ਉੱਧਰ ਦੇ ਬਾਰੇ ਸੋਚਿਆ ਜਾਵੇ। ਪਰ ਕਈ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਉਹ ਚੀਜ਼ਾਂ ਲਾਗੂ ਕਰਦੇ ਆ ਜੀ। ਹੁਣ ਦੇਖੋ ਇਹ ਜਿਹੜੀ ਚੀਜ਼ ਇਸ ਤਰ੍ਹਾਂ ਹੈਗੀ ਆ, ਜੇ ਹੁਣ ਇੱਕ ਟਰੱਕ ਹੈਗਾ ਉਹ ਇਸ ਵੇਲੇ AOBRD ਤੇ ਐਡਿਟ ਕਰਕੇ ਸਾਰਾ ਕੁਛ ਕਰਕੇ ਤੇ ਉਹ 4 ਗੇੜੇ ਲਾਉਂਦਾ ਆ ਟੈਕਸਿਸ ਦੇ, ਤੇ ਅਲਟੀਮੇਟਲੀ ਕੀ ਆ ਕਿ ਉਹਨੂੰ ਕੱਲ ਨੂੰ ਜੇ ELD ਦੇ ਥੱਲੇ ਉਹ ਲੱਗਦਾ ਤੇ ਸ਼ਾਇਦ ਉਹ 3 ਗੇੜੇ ਲਾਵੇ। ਠੀਕ ਆ ਜੀ। ਤੇ ਉਹ ਜੇ 3 ਗੇੜੇ ਲਾਉਂਦਾ ਆ ਤਾਂ ਫਿਰ ਇਟ ਮੀਨਸ ਕਿ ਉਹ ਜਿਹੜਾ ਗੇੜਾ ਹੈਗਾ ਉਹ ਐਕਸਟਰਾ ਹੋ ਗਿਆ, ਉਹ ਕਿਸੇ ਹੋਰ ਕੋਲ ਜਾਊਗਾ। ਸੋ ਏਦਾਂ ਜਿਹੜਾ ਲੋਡ ਆ ਉਹ ਥੋੜੇ ਡਿਸਟਰੀਬਿਊਟ ਹੋਣਗੇ। ਥੋੜੇ ਜਿਹੇ ਲੋਕਾਂ ਨੇ ਜਿਹੜੇ ਖਿੱਚ ਕੇ ਜਿਹੜੇ ਲੋਡ ਲਾਉਣ ਵਾਲੇ ਬੰਦੇ ਆ ਉਹਨਾਂ ਦੇ ਕੋਲੋਂ ਥੋੜੇ ਜਿਹੇ ਲੋਡ ਕਰੇ ਜਾਣਗੇ ਔਰ ਸਾਰਿਆਂ 'ਚ ਵੰਡੇ ਜਾਣਗੇ। ਸੋ ਮੇਰੇ ਖਿਆਲ ਦੇ ਵਿੱਚ ਇਕਨੋਮਿਕਲੀ ਉਹਨਾਂ ਕੰਪਨੀਆਂ ਲਈ ਜਾਂ ਛੋਟੀਆਂ ਕੰਪਨੀਆਂ ਦੇ ਲਈ ਥੋੜਾ ਬੈਟਰਮੈਂਟ ਵੀ ਇਸ ਦੇ ਨਾਲ ਜਿਹੜੀ ਉਹ ਆ ਸਕਦੀ ਆ। ਆਪਣੇ ਅਗਲੇ ਕਾਲਰ ਨੇ ਪੌਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਬੇਸਿਕਲੀ ਕੈਨੇਡਾ ਤੋਂ ਹਾਂ ਜੀ, ਟੋਰਾਂਟੋ ਤੋਂ। ਤੇ ਮੈਂ ਰਮਨ ਜੀ ਨੂੰ ਪੁੱਛਦਾ ਵੀ ਜੀ ਪਹਿਲਾਂ ਤਾਂ ਮੈਂ ਦੱਸਦਾ ਜਿਹੜਾ ਕਹਿੰਦੇ ਨੇ ਵੀ ਕਿਹੜੇ ਬੰਦੇ ਨੇ ਜਿਹੜੇ ਲਾਅ ਨੂੰ ਏਦਾਂ ਘੁਮਾਉਂਦੇ ਨੇ। ਅੱਜ ਓਨਟਾਰੀਓ ਦੇ ਆਡੀਟਰ ਜਨਰਲ ਦੀ ਰਿਪੋਰਟ ਵਿੱਚ ਹੀ ਪੜ੍ਹ ਲਓ ਤੁਸੀਂ, ਮੇਰੇ ਖਿਆਲ ਸ਼ਾਇਦ ਆਨਲਾਈਨ ਪਈ ਹੋਏਗੀ। ਉਹਦੇ 'ਚ ਦੱਸਿਆ ਵੀ ਕੈਨੇਡਾ ਦੇ ਵਿੱਚ ਲਾਅ ਦੀਆਂ ਕਿੱਦਾਂ ਝੱਦੀਆਂ ਉਡਾਈਆਂ ਜਾ ਰਹੀਆਂ, ਸਭ ਤੋਂ ਜ਼ਿਆਦਾ ਓਨਟਾਰੀਓ ਦੇ ਵਿੱਚ। ਔਰ ਮੋਸਟਲੀ ਜਿਹੜੇ ਪੰਜਾਬੀ ਡਰਾਈਵਰ ਨੇ ਉਹ ਕਿਵੇਂ ਇਹਨਾਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ। ਸਾਡੇ ਤਾਂ ਇੱਕ ਇੱਥੋਂ ਦੇ MPP ਨੇ ਬਿੱਲ ਵੀ ਲਿਆਂਦਾ ਜੀ ਕਿ ਆ ਜਿਹੜਾ 5 ਸਾਲ ਬਾਅਦ ਟੈਸਟ ਹੁੰਦਾ ਹੈ, ਰਿਟਨ ਟੈਸਟ ਹੁੰਦਾ ਜੀ ਏਅਰ ਬ੍ਰੇਕ ਦਾ, ਇਹਨੂੰ ਵੀ ਉਹ ਖਤਮ ਕਰਨ ਨੂੰ ਫਿਰਦੇ ਨੇ। ਔਰ ਡਰਾਈਵਰ ਉਹਨਾਂ ਦੇ ਹੱਕ 'ਚ ਬੜੀ ਬੱਲੇ ਬੱਲੇ ਕਰੀ ਫਿਰਦੇ ਨੇ। ਬਹੁਤ ਵਧੀਆ ਵੀ ਇਹ ਜੇ ਕੋਈ ਤੁਹਾਨੂੰ ਨੌਲੇਜ ਮਿਲਦੀ ਹੈ ਜਾਂ ਉਹਨੂੰ ਟੈਸਟ ਦੇ ਕੇ ਨੌਲੇਜ ਵਾਧਾ ਹੁੰਦਾ ਤਾਂ ਇਹ 'ਚ ਹਰਜ ਵੀ ਕੀ ਹੈ। ਬਸ ਟੈਸਟ ਦੇਣ ਤੋਂ ਡਰਦੇ ਨੇ ਵੀ ਘੰਟਾ ਜਾ ਕੇ ਉੱਥੇ ਟੈਸਟ ਦੇਣਾ ਤੇ ਜਾਂ $10 ਉਹਦੇ ਮੇਰੇ ਖਿਆਲ ਸ਼ਾਇਦ ਲੱਗਦੇ ਨੇ ਜੀ, $10 ਜਾਂ $15। ਇਹ ਉਹਦੇ ਹੀ ਫੇਵਰ 'ਚ ਨਹੀਂ ਸਟੈਂਡ ਲੈ ਰਹੇ। ਹਾਂ ਜੀ ਕਹਿੰਦੇ ਬਿਲਕੁਲ ਉਹਨੂੰ ਬੰਦ ਕਰ ਦਿਓ। ਮਤਲਬ ਕਿੱਥੋਂ ਤੱਕ ਬੇਇਨਸਾਫੀ ਹੋ ਰਹੀ ਹੈ ਜੀ। ਦੇਖੋ ਦੂਸਰਾ ਵੀ ਸਵਾਲ ਇਹ ਵੀ ਓਮਨੀ ਟਰੱਕਸ ਤੇ ਪੀਪਲ ਨੈਟ ਦੋ ਮੇਨ ਕੰਪਨੀਆਂ ਜਿਹੜੀਆਂ ELD ਲਾ ਰਹੀਆਂ ਨੇ। ਹੁਣ ਮੇਰੇ ਟਰੱਕ 'ਚ ਓਮਨੀ ਟਰੱਕਸ ਲੱਗੀ ਹੋਈ ਹੈ, ਸਾਡੇ ਕੰਪਨੀ ਦੇ ਵਿੱਚ ਕਈ ਦੂਸਰੇ ਟਰੱਕਾਂ 'ਚ ਪੀਪਲ ਨੈਟ ਲੱਗੀ ਹੋਈ ਹੈ। US ਦਾ ਲਾਅ ਹੈ ਇੱਧਰ ਸਾਨੂੰ ਜਦੋਂ ਅਸੀਂ ਯਾਰਡ 'ਚ ਹੁੱਕ ਐਂਡ ਡਰੋਪ ਕਰਦੇ ਹਾਂ ਤਾਂ ਸਾਨੂੰ ਯਾਰਡ ਮੂਵ ਆਪਸ਼ਨ ਦੇ ਦਿੰਦਾ ਔਨ ਡਿਊਟੀ। ਪਰ ਕੈਨੇਡਾ ਦੇ ਵਿੱਚ ਜਦੋਂ ਮੈਂ ਵਾਪਸ ਜਾਂਦਾ ਜੀ ਉਦੋਂ ਸਾਨੂੰ ਯਾਰਡ ਮੂਵ ਦੀ ਆਪਸ਼ਨ ਨਹੀਂ ਦਿੰਦਾ। ਮੈਂ ਆਪਣੇ ਸੇਫਟੀ ਵਾਲਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਓਮਨੀ ਟਰੱਕਸ ਨੂੰ ਪੁੱਛਿਆ, ਉਹ ਕਹਿੰਦੇ ਕਿਉਂਕਿ ਲਾਅ US ਦਾ ELD ਦਾ, ਇਸ ਕਰਕੇ ਕੈਨੇਡਾ 'ਚ ਇਹ ਅਸੀਂ ਦੇ ਨਹੀਂ ਸਕਦੇ। ਮਤਲਬ ਇਹ ਕੋਈ ਜਸਟੀਫਾਈ ਹੈ? ਅਸੀਂ ਹੁਣ ਇੱਧਰ ਵੀ ਕਿਵੇਂ ਕਰਾਂਗੇ? ਮਾੜਾ ਜਿਹਾ ਟਰੱਕ ਹਿਲਦਾ ਉਹ ਰਾਈਟ ਵੇ ਡਰਾਈਵ 'ਚ ਪਾ ਦਿੰਦਾ। ਨਾ ਅਸੀਂ ਉਹਨੂੰ, ਹੁਣ ਟ੍ਰੇਲਰ ਸਾਡੇ ਨਾਲ ਹੈ ਜੀ, ਨਾ ਅਸੀਂ ਉਹਨੂੰ PC ਪਾ ਸਕਦੇ ਹਾਂ, ਨਾ ਅਸੀਂ ਔਨ ਡਿਊਟੀ ਪਾ ਸਕਦੇ, ਨਾ ਅਸੀਂ ਆਫ ਡਿਊਟੀ ਪਾ ਸਕਦੇ ਹਾਂ। ਤੁਹਾਡੇ ਹਿਸਾਬ ਨਾਲ ਇਹ ਪੁਆਇੰਟ ਠੀਕ ਹੈ? ਇਹ ਸਾਨੂੰ ਇੱਧਰ ਕਿਉਂ ਨਹੀਂ ਦਿੰਦੇ ਜੀ ਯਾਰਡ ਮੂਵ ਦੀ ਆਪਸ਼ਨ ਹੈ? ਜੀ
ਜਿਹੜਾ ਆਪਣਾ ਕੈਨੇਡਾ ਦਾ ELD ਦਾ ਮਸਲਾ ਹੈਗਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ US ਦੇ ਵਿੱਚ ਜਦੋਂ ਆਪਣੇ ਅਗਲੇ 2 ਹਫ਼ਤਿਆਂ ਦੇ ਵਿੱਚ ELD ਜਿਹੜੀ ਆ ਇਹ ਲਾਗੂ ਹੋ ਜਾਣੀਆਂ, ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੇ ਇਹਦੀਆਂ ਜੋ ਵੀ ਇੰਪਲੀਕੇਸ਼ਨਸ ਹੈ, ਜੋ ਇੱਥੇ ਘਾਟਵਾਦ ਹੁੰਦੀ ਆ, ਉਹ ਹੌਲੀ ਹੌਲੀ ਉੱਧਰਲਾ ਲਾਅ ਜਿਹੜਾ ਉਹ ਫੋਲੋ ਕਰਕੇ ਉਹਨੂੰ ਇੰਪਲੀਮੈਂਟ ਕਰ ਰਿਹਾ ਆ। ਸੋ ਥੋੜ੍ਹਾ ਜਿਹਾ ਟਾਈਮ ਦਿਓ, ਉਹ ਡੈਫੀਨੇਟਲੀ ਉੱਧਰਲੇ ਪਾਸੇ ਵੀ ਸੇਮ ਕਾਈਂਡ ਆਫ ਡੀਲ ਜਿਹੜੀ ਹੋ ਜਾਣੀ ਹੈ। ਸੋ ਜ਼ਿਆਦਾ ਦੇਰ ਨਹੀਂ। ਉਹ ਕਈ ਵਾਰੀ ਹੁੰਦਾ ਕਿ ਕਿਉਂਕਿ ਪਹਿਲਾਂ ਸਾਡੇ ਵੀ ਇੱਧਰ ਜਦੋਂ ਨਵੀਂ ਆਈ ਸੀ ਉਦੋਂ ਕਾਫੀ ਜਿਹੜੀਆਂ ਵਿੱਚ ਨਹੀਂ ਸੀ ਹੁੰਦੀਆਂ, ਤੇ ਜਿਵੇਂ ਕਿ ਹੁਣ ਹੋਰ ਵੀ ਜਿਹੜੇ 4-5 ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਵਰਸ ਆਫ ਸਰਵਿਸ ਚੇਂਜਸ ਹੈਗੀਆਂ, ਉਹ ਦੇਖੋ ਕਦੋਂ ਲਾਗੂ ਹੁੰਦੀਆਂ, ਉਹ ਵੀ ਆ ਰਹੀਆਂ। ਸੋ ਉਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਇਹਨੂੰ ਫਿਰ ਥੋੜ੍ਹਾ ਜਿਹਾ ਕਲੀਨ ਕਰਦੇ ਆ, ਥੋੜ੍ਹਾ ਜਿਹਾ ਅੱਗੇ ਹੋਰ ਵਧੀਆ ਕਰਦੇ ਆ। ਸੋ ਆ ਜਾਊਗੀ ਹੌਲੀ, ਥੋੜ੍ਹਾ ਟਾਈਮ ਲੱਗੂਗਾ ਪਰ ਹੋ ਜਾਊਗਾ। ਜੀ ਜੀ, ਥੈਂਕ ਯੂ ਪਾਲ ਜੀ। ਜੀ ਧੰਨਵਾਦ ਜੀ। ਤੇ ਸੋ ਤੇ ਤੁਸੀਂ ਵੀ ਕਾਲ ਕਰਕੇ ਕੁਛ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200 4082725200। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਇੱਕ ਵਾਸਤੇ ਸੀਗਾ ਰਮਨ ਭਾਜੀ ਨੂੰ ਜੀ ਜੀ। ਤੇ ਹੁਣ ਮੈਂ ਜਿੱਦਾਂ ਲੋਕਲ ਕੰਮ ਕਰਦਾ, ਆਪਣੇ ਕੰਟੇਨਰ ਦਾ ਕੰਮ ਕਰਦਾ ਜੀ, ਜਿੱਦਾਂ ਅਸੀਂ ਹੁਣ ਜਿਹੜਾ ਆਪਾਂ ਉਹ ਕਹਿੰਦੇ ਵੀ 100 ਮਾਈਲ ਤੋਂ ਤੁਸੀਂ ਘੱਟ ਯੂਜ਼ ਕਰਨੀ ਆ ਤਾਂ ਆਪਾਂ 10 ਸੀਟ ਫਿਲ ਅਪ ਕਰ ਲੈਂਦੇ ਆ ਵੀ ਸਵੇਰੇ ਇਹਨੇ ਸਟਾਰਟ ਕੀਤਾ ਕਰ ਤੇ ਇੰਨੇ ਵਜੇ ਬੰਦ ਕਰਤਾ। ਤੇ ਉਸ ਤੋਂ ਬਾਅਦ ਜਦੋਂ ਆਪਾਂ 100 ਮਾਈਲ ਉੱਪਰ ਜਾਂਦੇ ਆ, ਕੋਈ 10-15-20 ਮੀਲਾਂ, ਤੇ ਫਿਰ ਉਹ ਕਹਿੰਦੇ ਤੁਸੀਂ ਜਿੱਦਾਂ ਲੌਂਗ ਬੁੱਕ ਦਾ ਪੇਜ ਭਰਨਾ ਹੈ ਨਾ, ਲੌਂਗ ਬੁੱਕ ਭਰ ਲੈਂਦੇ ਆਪਾਂ। ਇਹ ਕਈ ਵਾਰ ਹੁਣ ਸਕੇਲਾਂ ਜਿਹੜਾ ਇੱਥੋਂ ਗਾਹਾਂ ਬੀਲ ਨੂੰ ਜਾਂਦੇ ਆਪਾਂ I-5 ਤੇ ਉੱਤੇ ਤੇ ਉਹ ਨਾ, ਤੇ ਉਹ ਕਹਿੰਦੇ ਵੀ ਤੁਸੀਂ ਫਿਲ ਅਪ ਤੁਸੀਂ ELD ਵਾਰਨਿੰਗ ਦੇ ਕੇ ਛੱਡ ਦਿੰਦੇ ਆ। ਹੁਣ ਇਹ ਮੈਂ ਕਹਿੰਦਾ ਵੀ ਹੁਣ ਲੋਕਲ ਨੂੰ ਵੀ ਜਿੱਦਾਂ ਇਹ 100 ਮੀਲ ਅਫਸਰ ਹੈਗੀ ਆ ਜਾਂ ਨਹੀਂ ਹੈਗੀ, ਇਹਦਾ ਕੀ ਚੱਕਰ ਆ? ਦੇਖੋ ਜੀ, ਜਿਹੜੀ ਲੋਕਲ ਦੀ ਜਿਹੜੀ ਐਗਜ਼ਾਮਸ਼ਨ ਹੈਗੀ ਆ ਜਾਂ ਜਿਹੜੀ ਉਹਦੀ ਐਕਸਕਲੂਸ਼ਨ ਹੈਗੀ ਆ, 100 ਮਾਈਲ ਰੇਡੀਅਸ ਦੀ ਹੈਗੀ ਆ। ਜੇ ਤੁਸੀਂ ਕੰਟੇਨਰ ਦਾ ਕੰਮ ਕਰਦੇ ਆ, ਜੇ ਤੁਹਾਡਾ ਕੰਟੇਨਰ ਜਿਹੜਾ ਆਊਟ ਆਫ ਸਟੇਟ ਜਾ ਰਿਹਾ ਹੈਗਾ, ਤੇ ਫਿਰ ਤੁਹਾਨੂੰ ELD ਦੀ ਲੋੜ ਪੈਣੀ ਆ। ਪਰ ਜੇ ਤੁਸੀਂ ਉਸ ਤੋਂ ਬਾਹਰ ਜਾਂਦੇ ਆ 100 ਮੀਲ ਤੋਂ, ਡੈਫੀਨੇਟਲੀ ਤੁਹਾਨੂੰ ਲੌਗ ਬੁੱਕ ਦੀ ਲੋੜ ਪੈਣੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਥੋੜ੍ਹੀਆਂ ਜਿਹੀਆਂ ਕੈਲੀਫੋਰਨੀਆ ਦੇ ਵਿੱਚ ਥੋੜ੍ਹੇ ਜਿਹੇ ਗ੍ਰੇ ਏਰੀਆ ਹੈਗੇ, ਜਿੱਥੇ ਕਿਤੇ ਮੈਨੂੰ ਅੱਗੇ ਵੀ 2-3 ਵਾਰੀ ਇਹ ਪੁੱਛਿਆ ਗਿਆ ਕਿ ਜਿਹੜੇ ਮਾਈਲ ਰੇਡੀਅਸ ਉਸ ਤੋਂ ਬਾਹਰ ਜਾ ਕੇ ਤੇ ਉਹ ਕਿਵੇਂ ਇੰਪਲੀਫਾਈ ਹੁੰਦਾ। ਪਰ ਉਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈਗੀਆਂ ਜਿੱਥੇ ਗ੍ਰੇ ਹੈਗਾ। ਬਟ 100 ਮਾਈਲ ਰੇਡੀਅਸ ਜਿਹੜਾ ਆ, ਉਹ ਜਿਹੜਾ ਲੋਕਲ ਲੋਡ ਹੈਗਾ, ਪਿਓਰ ਲੋਕਲ ਹੈਗਾ, ਜਿਹੜਾ ਸਟੇਟ ਤੋਂ ਬਾਹਰ ਨਹੀਂ ਜਾ ਰਿਹਾ, ਉਹਨਾਂ ਵਾਸਤੇ ਉਹ ਐਪਲੀਕੇਬਲ ਹੈਗੀ ਹੈ, ਨਾ ਕਿ ਦੂਸਰੇ ਕਿਸੇ ਵਾਸਤੇ ਜਿਹਨਾਂ ਦਾ ਲੋਡ ਬਾਹਰ ਜਾ ਰਿਹਾ ਕੈਲੀਫੋਰਨੀਆ ਤੋਂ। ਠੀਕ ਹੈ ਜੀ, ਬਿਲਕੁਲ। ਸੋ ਇਸੇ ਤਰ੍ਹਾਂ ਫੇਸਬੁੱਕ 'ਤੇ ਸਾਡੇ ਇੱਕ ਹੋਰ ਫੋਲੋਅਰ ਕਹਿੰਦੇ ਆ, ਲਖਵੀਰ ਸਿੰਘ ਹੋਟੀ ਜੀ, ਕਹਿੰਦੇ ਵੀ ਜਿਹੜੀ ELD ਆ ਇਹਦੇ ਲਈ ਫੇਅਰ ਹੋਣਾ ਚਾਹੀਦਾ, ਵੀ ਇਹ ਸਾਰਿਆਂ ਲਈ ਹੋਣੀ ਚਾਹੀਦੀ, ਚਾਹੇ ਇੰਟਰਸਟੇਟ ਆ ਚਾਹੇ ਇੰਟਰਸਟੇਟ ਆ। ਨਹੀਂ ਬਿਲਕੁਲ, ਤਾਂ ਹੀ ਬਰਾਬਰਤਾ ਜਿਹੜੀ ਉਹ ਆਊਗੀ। ਹੁਣ ਕੈਲੀਫੋਰਨੀਆ ਦੇ ਕਹਿੰਦੇ 2020 ਤਾਂ ਹੀ ਆ, ਇਹਨਾਂ ਨੇ ਕੈਲੀਫੋਰਨੀਆ ਦੀ ਦਸੰਬਰ 2020 ਤੱਕ ਆ। ਸੋ ਫੇਅਰਨੈਸ ਜਿਹੜੀ ਆ ਉਹ ਬਹੁਤ ਛੋਟਾ ਜਿਹਾ ਹੈਗਾ ਏਰੀਆ, ਜਿੱਦਾਂ ਦੇ ਲਈ ਉਹ ਐਗਜ਼ਾਮਟ ਹੈਗੀ ਆ, ਕੋਈ ਏਡਾ ਵੱਡਾ ਨਹੀਂ ਹੈਗਾ। ਹੁਣ ਵੈਸੇ ਜੇ ਦੇਖਿਆ ਜਾਵੇ 2 ਸਾਲ ਲੰਘ ਗਏ, 2017 ਤੋਂ ਆਈ ਤੋਂ ELD ਨੂੰ ਸਮਾਂ ਦਾ ਬਹੁਤਾ ਨਹੀਂ ਪਤਾ ਲੱਗਾ। ਸਾਲ ਇਹ ਵੀ ਲੰਘ ਜਾਣਾ ਹੈ, ਅਗਲਾ 2020 ਦਾ ਦਸੰਬਰ ਵੀ ਆਇਆ ਹੀ ਖੜਾ ਆ, ਜੇ 2019 ਦਾ ਆ ਗਿਆ। ਸੋ ਬਹੁਤਾ ਚਿਰ ਨਹੀਂ ਹੈਗਾ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਸਾਰੇ ਜਗ੍ਹਾ ਜਿਹੜੀ ਆ ਹੌਲੀ ਹੌਲੀ ਲਾਗੂ ਜਿਹੜੀ ਉਹ ਹੋ ਰਹੀ ਆ। ਤੇ ਆਪਣੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਫੋਨ ਨੰਬਰ ਹੈ 408 272 5200। ਹਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਹੈਗਾ ਵੀ ਜਿੱਦਾਂ ਲੋਕੇਸ਼ਨ ਗਲਤ ਆ ਜਾਂਦੀ ਹੈਗੀ GPS ਦੀ, ਉਹਨੂੰ ਕਰ ਸਕਦੇ ਆ ਚੇਂਜ? ਜੀ ਦੇਖੋ ਜੀ, ਲੋਕੇਸ਼ਨ ਜਿਹੜੀ ਆ, ਜਿਹੜੀ AOBRD ਦੇ ਵਿੱਚ ਇਸ ਵੇਲੇ ਪ੍ਰੋਬਲਮ ਹੈਗੀ ਆ ਕਿ ਉਹਦੇ ਵਿੱਚ ਜਿਹੜੀ ਤੁਹਾਡੀ ਲੋਕੇਸ਼ਨ ਹੈਗੀ ਆ ਉਹ ਥੋੜੀ ਜਿਹੀ ਫਰਕ ਆਉਂਦੀ ਆ। ਪਰ ਜਦੋਂ ਤੁਹਾਡੀ ELD ਹੋ ਜਾਣੀ ਆ, ਉਹਦੇ ਵਿੱਚ ਲੋਕੇਸ਼ਨ ਇੰਨਾ ਜ਼ਿਆਦਾ ਫਰਕ ਨਹੀਂ ਆਉਣਾ ਚਾਹੀਦਾ। ਸੋ ਮੇਕ ਸ਼ੋਰ ਆਪਣੇ ਜਿਹੜੇ ਤੁਹਾਡੇ ELD ਸਰਵਿਸ ਪ੍ਰੋਵਾਈਡਰ ਹੈਗੇ ਉਹਨਾਂ ਨੂੰ ਕਾਲ ਕਰਕੇ ਚੀਜ਼ ਜ਼ਰੂਰ ਕਨਫਰਮ ਕਰ ਲਿਓ ਕਿ ਜਿਹੜੀ ਤੁਹਾਡੀ ਲੋਕੇਸ਼ਨ ਹੈਗੀ ਆ, ਹੁਣ ਜੇ ਗਲਤ ਆਉਂਦੀ ਹੈ ਇੰਨੀ, ਤੇ ਇਹ ਕੱਲ ਨੂੰ ELD ਦੇ ਉੱਤੇ ਗਲਤ ਨਾ ਹੋਵੇ। ਕਿਉਂਕਿ ELD ਦੇ ਉੱਤੇ ਜਿਹੜੀ ਰਿਕਾਰਡਿੰਗ ਹੈਗੀ ਆ ਉਹ ਤੁਹਾਡੀ ਐਵਰੀ ਆਵਰ ਜਿਹੜੀ ਆ ਉਹ ਅਪਡੇਟ ਹੁੰਦੀ ਆ। ਸੋ ਜੇ ਤੁਹਾਡੀ ਲੋਕੇਸ਼ਨ ਗਲਤ ਆ ਰਹੀ ਹੈ ਤਾਂ ਤੁਸੀਂ ਮੇਕ ਸ਼ੋਰ ਕਨਫਰਮ ਕਰ ਲਿਓ ਆਪਣੇ ਜਿਹੜੇ ਆ ELD ਪ੍ਰੋਵਾਈਡਰ ਦੇ। ਜੀ,
ਠੀਕ ਹੈ ਜੀ। ਠੀਕ ਹੈ ਜੀ। ਉਦਾਂ ਵੈਸੇ ਬਾਈ ਚਾਂਸ ਰਮਨ ਜੀ ਜੇ ਇਦਾਂ ਆਉਂਦੀ ਆ ਲੋਕੇਸ਼ਨ ਗਲਤ, ਕੀ ਉਹ ਐਡਿਟ ਫਿਰ ਹੁੰਦੀ ਆ? ਉਹ ਐਕਚੁਅਲੀ ਪਤਾ ਪ੍ਰੋਬਲਮ ਕੀ ਹੈ ਆਪਣਾ ਰਾਜਕਰਨ, ਕਿ ਜਦੋਂ ਅਸੀਂ ਫ੍ਰੀਵੇ ਤੇ ਹੁੰਦੇ ਆ ਨਾ, ਫ੍ਰੀਵੇ ਤੇ ਹੁੰਦੇ ਆ ਤੇ ਸਾਡੀ ਲੋਕੇਸ਼ਨ ਜਿਹੜੀ ਆ, ਅਸੀਂ ਹੁਣ ਉੱਥੇ ਪਾਇਲਟ ਫਲਾਈਂਗ ਜੇ ਤੇ ਖੜੇ ਹੋਏ ਆ, ਮੰਨ ਲਾ ਇੱਥੇ 99 ਤੇ ਤੁਹਾਡੇ ਵੇਕਰਫੀਲਡ ਲਾਗੇ ਪਾਇਲਟ ਫਲਾਈਂਗ ਜੇ ਆ ਜੀ, ਠੀਕ ਆ। ਉਹ ਅਸੀਂ ਜੇ ਪਾਇਲਟ ਫਲਾਈਂਗ ਜਿੱਥੇ ਖੜੇ ਹੁੰਦੇ ਆ ਤੇ ਸਾਡੀ ਲੋਕੇਸ਼ਨ ਸ਼ੋ ਕਰਦੀ ਆ ਵਾਕੋ ਸਿਟੀ ਦੀ, ਉਹ ਕਿਉਂਕਿ ਉਹ ਪਾਇਲਟ ਫਲਾਈਂਗ ਜੇ ਉਹ ਸਿਟੀ ਨੂੰ ਪੈਂਦਾ ਆ। ਠੀਕ ਹੈ, ਓਕੇ। ਤੇ ਜਦੋਂ ਉਹ ਬੰਦਾ ਖੁਦ ਦੇਖਦਾ ਆ ਉੱਤੇ ਲਾਈਵ ਲੋਕੇਸ਼ਨ ਦੇਖਦਾ ਤੇ ਉਹ ਕਹਿੰਦਾ ਯਾਰ ਮੈਂ ਤਾਂ ਵਾਕੋ ਗਿਆ ਨਹੀਂ, ਮੈਂ ਤਾਂ ਇੱਥੇ ਸੀਗਾ ਹਨਾ, ਪਰ ਉਹਦੀ ਉਹ ਜਿਹੜੀ ਸਿਟੀ ਆ ਉਹ ਸ਼ੋ ਕਰਦੀ, ਉਹ ਕਈ ਵਾਰੀ ਉਹਦਾ ਭੁਲੇਖਾ ਪੈਂਦਾ ਆ। ਪਰ ਇਹ ਜਿਹੜੇ ਸਰਵਿਸ ਪ੍ਰੋਵਾਈਡਰ ਹੈਗੇ ਉਹਨਾਂ ਦੇ ਨਾਲ ਕਨਫਰਮੇਸ਼ਨ ਜ਼ਰੂਰ ਕਰ ਲਓ। ਤੇ ਰਾਜ, ਇਹ ਅਗਲੀ ਕਾਲ ਲੈਣ ਤੋਂ ਪਹਿਲਾਂ ਇੱਕ ਗੱਲ ਮੈਂ ਕਰ ਦਿਆਂ ਕਿ ਹੁਣ ਬਹੁਤ ਜਣਿਆਂ ਦੀਆਂ ਕਾਲਾਂ ਆ ਰਹੀਆਂ AB5 ਬਾਰੇ ਕਿ ਸਾਡੀ ਕੰਪਨੀ ਕਹਿੰਦੀ ਆ ਕੁਝ ਫਰਕ ਨਹੀਂ ਪੈਣਾ, ਤੁਸੀਂ ਇੱਦਾਂ ਹੀ ਕੰਮ ਕਰੀ ਜਾਓ, ਅਸੀਂ ਇੱਦਾਂ ਕਰ ਲਿਆ, ਅਸੀਂ ਉੱਦਾਂ ਕਰ ਲਿਆ। ਦੇਖੋ, ਹਰ ਇੱਕ ਬੰਦੇ ਨੂੰ ਇਹ ਚੀਜ਼ ਤੁਹਾਨੂੰ ਮੈਂ ਸਹੀ ਗੱਲ ਦੱਸ ਰਿਹਾ ਕਿ ਡੈਫੀਨੇਟਲੀ ਇਹਦਾ ਜਿਹੜਾ ਇਫੈਕਟ ਹੈਗਾ ਉਹ ਪੈਣਾ ਹੈਗਾ। ਸੋ ਇਹਦੇ ਵਿੱਚ ਪੈਨਿਕ ਹੋਣ ਦੀ ਕੋਈ ਲੋੜ ਨਹੀਂ। ਸਾਰੇ ਜਾਣੇ ਜਿਹੜੇ ਹੈਗੇ ਇਸ ਵੇਲੇ ਥੋੜ੍ਹੀ ਪਲੈਨਿੰਗ ਕਰੋ। ਜਿਹੜੀਆਂ ਟਰੱਕਿੰਗ ਕੰਪਨੀਆਂ ਓਨਰ ਆਪਰੇਟਰ ਰਨ ਕਰਦੀਆਂ, ਉਹ ਪਲੀਜ਼ ਆਪਣੇ ਜਿਹੜੇ ਤੁਹਾਡਾ ਬਿਜ਼ਨਸ ਮਾਡਲ ਹੈਗਾ ਉਹਨੂੰ ਚੈੱਕ ਕਰੋ, ਆਪਣੇ CPA ਦੇ ਨਾਲ ਗੱਲ ਕਰੋ ਤੇ ਕਲੀਅਰ ਗੱਲ ਦੱਸੋ ਓਨਰ ਆਪਰੇਟਰ ਨੂੰ। ਤੇ ਓਨਰ ਆਪਰੇਟਰ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਚਾਹੀਦਾ ਕਿ ਕਲੀਅਰ ਗੱਲ ਜਿਹੜੀ ਆ ਉਹ ਦੱਸਣ ਔਰ ਪੁੱਛਣ, ਕਿਉਂਕਿ ਬਹੁਤ ਕੰਪਨੀਆਂ ਦੀਆਂ ਕਾਲਾਂ ਆ ਰਹੀਆਂ ਕਿ ਸਾਨੂੰ ਸਾਡੀ ਕੰਪਨੀ ਕਹਿੰਦੀ ਆ ਕਿ ਕੋਈ ਫਰਕ ਨਹੀਂ ਪੈਣਾ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ, ਅਸੀਂ ਇੱਦਾਂ ਕਰ ਲਿਆ, ਅਸੀਂ ਉੱਦਾਂ ਕਰ ਲਿਆ, ਪਰ ਕਲੀਅਰ ਗੱਲ ਕੋਈ ਕਿਸੇ ਨੂੰ ਦੱਸਦਾ ਨਹੀਂ ਗਾ ਵੀ ਕਿਵੇਂ ਕੀ ਹੋ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਨਾ ਭੁਲੇਖੇ 'ਚ ਰੱਖੋ ਕਿਸੇ ਨੂੰ, ਨਾ ਆਪ ਭੁਲੇਖੇ 'ਚ ਰਹੋ, ਕਲੀਅਰ ਗੱਲ ਕਰੋ ਜਿਹੜਾ ਬਿਜ਼ਨਸ ਜਿਵੇਂ ਰਨ ਕਰਨਾ, ਕਿਉਂਕਿ ਇਹਦਾ ਇਫੈਕਟ ਰਾਜਕਿਰਨ ਅਗਲੇ ਸਾਲ ਦੇ ਐਂਡ ਤੇ ਜਾ ਕੇ ਪੈਣਾ ਜਦੋਂ ਤੁਸੀਂ ਟੈਕਸਸ ਭਰਨੇ ਆ। ਜਿੱਦਾਂ ਹੁਣ ਜੋ ਤੁਸੀਂ ਅਗਲੇ ਸਾਲ 'ਚ ਸ਼ੁਰੂ ਕਰ ਲਿਆ, ਤੁਸੀਂ ਉਹਨੂੰ ਜਾ ਕੇ ਚੇਂਜ ਤਾਂ ਕਰ ਨਹੀਂ ਸਕਦੇ। ਹੁਣ ਜੇ ਤੁਸੀਂ ਕਿਸੇ ਨੂੰ 1099 ਦੇਈ ਜਾਂਦੇ ਆ ਤੇ ਸਾਲ ਦੇ ਐਂਡ ਜਾ ਕੇ ਤੁਸੀਂ ਚੇਂਜ ਤਾਂ ਕਰ ਨਹੀਂ ਸਕਦੇ। ਤੁਹਾਡੀ ਕੰਪਨੀ ਰਨ ਕਰ ਰਹੀ ਆ, ਤੁਸੀਂ ਟੈਕਸ ਭਰ ਰਹੇ ਆ ਆਪਣੀ ਕੰਪਨੀ ਦਾ, ਮੰਨ ਲਓ ਤੁਸੀਂ ਕੁਛ ਕਰ ਰਹੇ ਆ, ਤੁਹਾਨੂੰ 2020 ਦੇ ਵਿੱਚ ਜੁਲਾਈ 1 ਤੋਂ ਬਾਅਦ ਤੁਹਾਨੂੰ ਵਰਕਰਸ ਕੰਪ ਨੂੰ ਵੀ ਆਥੋਰਾਈਜੇਸ਼ਨ ਮਿਲ ਜਾਣੀ ਹੈ ਤੁਹਾਨੂੰ ਇਨਵੈਸਟੀਗੇਟ ਕਰਨ ਦੀ। ਸੋ ਕੱਲ ਨੂੰ ਤੁਸੀਂ ਨਿੱਕੀ ਮੋਟੀ ਚੀਜ਼ ਵੀ ਤੁਸੀਂ ਇੱਧਰ ਉੱਧਰ ਨੂੰ ਕਰਦੇ ਆ, ਤੁਹਾਡੀ ਹਰ ਇੱਕ ਚੀਜ਼ ਜਿਹੜੀ ਰਿਕਾਰਡਿੰਗ ਆ। ਹੁਣ ਦੂਸਰੀ ਗੱਲ ਇਹ ਆ ਕਿ ਰਾਜਕਿਰਨ ਹੋਰ ਵੀ ਇੰਪਲੀਕੇਸ਼ਨ ਹੈ ਯਾਰ ਇਹਦੇ ਨਾਲ, ਜਿਹੜੀ ELD ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਨਾ, ਉਹਦੇ ਨਾਲ ਹੋਰ ਕਈ ਚੀਜ਼ਾਂ ਹਿੱਲ ਰਹੀਆਂ ਆ। ਔਰ ਇਹ ਸਾਨੂੰ ਅਜੇ ਤੱਕ ਪਤਾ ਨਹੀਂ ਗਾ। ਅੱਗੇ ਸਾਡੇ ਕੋਲ ਇਹ ਮਸਲਾ ਸੀਗਾ ਕਿ ਅਸੀਂ ਕੀ ਮੂਵ ਕਰਦੇ ਆ, ਕਿੱਥੋਂ ਕਿੱਥੇ ਜਾਂਦੇ ਆ, ਕਿੱਥੋਂ ਕੀ ਕਰਦੇ ਆ, ਸਾਨੂੰ ਕਿਸੇ ਨੂੰ ਸਾਨੂੰ ਪ੍ਰੂਵ ਕਰਨ ਨੂੰ ਬਹੁਤ ਔਖਾ ਸੀਗਾ ਕਿਉਂਕਿ ਹਰ ਇੱਕ ਚੀਜ਼ ਅਸੀਂ ਪੇਪਰ ਤੇ ਕਰਦੇ ਸੀ। ਹੁਣ ਹਰ ਇੱਕ ਚੀਜ਼ ਲੀਗਲ ਹੋ ਚੱਲੀ ਆ, ਹਰ ਇੱਕ ਚੀਜ਼ ਇਲੈਕਟ੍ਰੋਨਿਕ ਹੋ ਚੱਲੀ ਆ। ਸਾਡਾ ਮੂਵ ਜੋ ਅਸੀਂ ਜਿੰਨੇ ਘੰਟੇ ਡਰਾਈਵਰ ਦੇ ਲੱਗੇ ਆ, ਜਿੰਨੀਆਂ ਚੀਜ਼ਾਂ ਸਾਡੀਆਂ ਹੋਈਆਂ, ਉਹ ਅਸੀਂ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ। ਇਹ 24 ਆਵਰ ਦਾ ਇੱਕ ਕਹਾਣੀ ਬਣ ਗਈ ਆ, 1 ਘੰਟੇ ਬਾਅਦ ਰਿਕਾਰਡ ਹੋ ਜਾਂਦੀ ਆ। ਅੱਜ ਵਾਲੇ ਦਿਨ ਦੀ ਕੱਲ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਇਹ ਚੀਜ਼ਾਂ ਜਿਹੜੀਆਂ ਇਹ ਧਿਆਨ 'ਚ ਰੱਖੋ। ਅੱਗੇ ਗੱਲਾਂ ਹੋਰ ਸੀਗੀਆਂ, ਹੁਣ ਗੱਲਾਂ ਟੋਟਲੀ ਚੇਂਜ ਹੋ ਚੱਲੀਆਂ। ਸੋ ਬਿਲਕੁਲ ਡਰਾਈਵਰ ਆਪਣੇ ਨੂੰ ਜਾਂ ਆਪਣੇ ਓਨਰ ਆਪਰੇਟਰ ਨੂੰ ਬਿਲਕੁਲ ਕਲੀਅਰ ਦੱਸੋ ਕਿ ਤੁਹਾਡਾ ਕੀ ਮਨਸ਼ਾ ਆ, ਕੀ ਤੁਹਾਡਾ ਬਿਜ਼ਨਸ ਮਾਡਲ ਆ ਤੇ ਕਿੱਦਾਂ ਤੁਸੀਂ ਅਗਲੇ ਸਾਲ ਕੰਮ ਕਰਨਾ ਹੈ। ਕਿਉਂਕਿ ਬਹੁਤ ਓਨਰ ਆਪਰੇਟਰਾਂ ਦੀਆਂ ਕਾਲਾਂ ਆਉਂਦੀਆਂ ਕਿ ਸਾਨੂੰ ਬਿਲਕੁਲ ਨਹੀਂ ਦੱਸਿਆ ਜਾ ਰਿਹਾ ਵੀ ਅਸੀਂ ਸਾਡਾ ਕੀ ਕੱਲ ਨੂੰ ਅਗਲੇ ਸਾਲ ਕਰਨਾ ਕੀ ਹੋਣਾ ਜੀ। ਤੇ ਇੱਕ ਇੱਥੇ ਆਪਾਂ ਜਲਦੀ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤੇ ਉੱਦਾਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਜਿਹੜੇ ਸਰੋਤੇ ਹੋਲਡ ਤੇ ਬਣੇ ਰਹੋ। ਤੁਹਾਡੇ ਵੀ ਸਵਾਲ ਜਿਹੜੇ ਆਪਾਂ ਲੈਣੇ ਆ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੇਲ ਖਾਦਿਮ ਵਿੱਚ ਜੁਐਲਰਸ ਵਾਲਿਆਂ ਨੇ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਦੀ ਸੇਲ ਨੂੰ ਐਕਸਟੈਂਡ ਕਰਕੇ ਕਰ ਦਿੱਤਾ ਹੈ 31 ਦਸੰਬਰ ਤੱਕ ਅਤੇ ਤਿੰਨੋਂ ਲੋਕੇਸ਼ਨਸ ਤੇ ਲੈ ਸਕੋਗੇ ਸੇਲ ਦਾ ਲਾਭ ਅਤੇ ਇੱਥੇ ਲੱਕੀ ਡਰਾ ਵੀ ਕੱਢੇ ਜਾਣਗੇ। ਪਹਿਲਾ ਇਨਾਮ ਲੇਡੀਜ਼ ਡਾਇਮੰਡ ਰਿੰਗ 1.8 ਕੈਰਟ, ਦੂਜਾ ਇਨਾਮ ਲੇਡੀਜ਼ ਨੈਕਲੇਸ ਸੈਟ ਅਤੇ ਤੀਜਾ ਇਨਾਮ ਮੈਨ ਚੇਨ। ਹਰ ਇੱਕ ਤਰ੍ਹਾਂ ਦੀ ਜੁਐਲਰੀ ਤੇ ਲੈ ਸਕਦੇ ਹੋ 20% ਤੱਕ ਦਾ ਆਫ। ਸਟਾਕਟਨ ਲੋਕੇਸ਼ਨ KS Jeweler 8118 ਨਾਰਥ ਵੈਸਟ ਲੇਨ ਨੰਬਰ 101 A। ਗੱਲ ਕਰ ਸਕਦੇ ਹੋ 209 952 3111। ਫ੍ਰੈਜ਼ਨੋ ਲੋਕੇਸ਼ਨ KH Jewelers 3079 ਵੈਸਟ ਐਸ਼ਲਨ ਐਵੇਨਿਊ 559 233 3090। 골ਡ ਬਾਰ ਖਰੀਦ ਸਕਦੇ ਹੋ। 골ਡ ਪ੍ਰਾਈਸ
ਪ੍ਰਾਈਸ ਦੇ ਨਾਲ $10 ਦਾ ਪ੍ਰੀਮੀਅਮ ਦੇ ਕੇ 12 ਸੋਨੇ ਦੀਆਂ ਚੂੜੀਆਂ ਦੀ ਬਣਵਾਈ $60, ਮੈਂਸ ਕੜੇ ਦੀ ਬਣਵਾਈ ਬਿਲਕੁਲ ਫ੍ਰੀ, ਕਲੀਨਿੰਗ ਅਤੇ ਰਿਪੇਅਰ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 209-668 8485 2096688485 ਖਾਦਿਮ H Jewelers 1647 Lander Avenue, Turlock। Whether you are looking for your first home, your next home, or just want to refinance your current home, the experienced loan officers at Xander Home Loans can help. With interest rates remaining at historic lows, now is the time to act. Call Mohan Singh Chima at 559-905-2575. Xander Home Loans, where dreams do come true. NMLS ID number 1825688. All loans are subject to credit approval. ਫੋਰਟ ਵਰਥ ਡੈਲਸ ਟੈਕਸਸ ਇਲਾਕੇ ਦੇ ਵਿੱਚ 7000 ਸਕੁਅਰ ਫੁੱਟ ਦਾ ਗਰੋਸਰੀ ਸਟੋਰ ਜਿਸ ਦੇ ਵਿੱਚ ਰੈਸਟੋਰੈਂਟ ਵੀ ਹੈ ਲੀਜ਼ ਲਈ ਲੱਗਾ ਹੈ। ਜੇ ਕੋਈ ਪਰਿਵਾਰ ਇਸ ਗਰੋਸਰੀ ਸਟੋਰ ਰੈਸਟੋਰੈਂਟ ਨੂੰ ਰਨ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਲਈ ਵਧੀਆ ਮੌਕਾ ਹੋਵੇਗਾ। ਮੰਥਲੀ ਸੇਲ $1,30,000 ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 682-597-0424 682-597 0424। ਫੋਰਟ ਵਰਥ ਡੈਲਸ ਟੈਕਸਸ ਇਲਾਕੇ ਦੇ ਵਿੱਚ 7000 ਸਕੁਅਰ ਫੁੱਟ ਦਾ ਗਰੋਸਰੀ ਸਟੋਰ ਜਿਸ ਵਿੱਚ ਰੈਸਟੋਰੈਂਟ ਵੀ ਹੈ ਉਹ ਲੀਜ਼ ਤੇ ਲੱਗਾ ਹੈ। ਕਾਲ 682-597-0424। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਰਮਨ ਜੀ, ਹਰਜੋਤ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਨੰਬਰ 408-272-5200। ਆਪਣੇ ਅਗਲੇ ਕਾਲਰ ਨੇ ਜਸਬੀਰ ਸਿੰਘ ਜੀ LA ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਜੀ, ਕੁਐਸਚਨ ਮੇਰਾ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਲੋਡ ਡ੍ਰੌਪ ਕਰਨਾ ਹੈ, ਤਕਰੀਬਨ 40-50 ਮਾਈਲ ਪਹਿਲਾਂ ਲੌਗਬੁੱਕ ਮੇਰੇ ਆਵਰ ਆਫ ਸਰਵਿਸ ਖਤਮ ਹੋ ਜਾਂਦੇ ਹੈ ਤੇ ਉਸ ਕੰਡੀਸ਼ਨ 'ਚ ਕੀ 10 ਘੰਟੇ ਰੁਕਣਾ ਪਏਗਾ ਜਾਂ ਕੁਝ ਪਰਸਨਲ ਵਗੈਰਾ ਪਾ ਕੇ ਜਾ ਸਕਦੇ ਹਾਂ? ਉਹਦੇ 'ਚ ਕੱਟਿਓ ਨਾ ਵੀਰ ਜੀ, ਦੱਸਿਓ ਜਰਾ। ਬਿਲਕੁਲ ਜੀ, 10 ਘੰਟੇ ਰੁਕਣਾ ਪਊਗਾ। 10 ਘੰਟੇ ਰੁਕਣਾ ਪਏਗਾ ਜੀ ਜੀ ਬਿਲਕੁਲ। ਤੇ ਜੇ ਲੋਡ ਡ੍ਰੌਪ ਕਰਤਾ ਉੱਥੇ ਆਵਰ ਖਤਮ ਹੋ ਜਾਂਦੇ ਹੈ, ਯਾਰਡ ਤੱਕ ਜਾਣਾ ਹੈ ਤੇ ਉਸ ਕੰਡੀਸ਼ਨ 'ਚ ਡਿਪੈਂਡ ਕਰਦਾ ਜੀ ਤੁਸੀਂ ਕੀ ਕਰਨ ਜਾਣਾ ਯਾਰਡ ਦੇ ਵਿੱਚ। ਜਿੱਦਾਂ ਅਸੀਂ ਡ੍ਰੌਪ ਆਪਣਾ ਟਰੱਕ ਉੱਥੇ ਪਾਰਕ ਹੀ ਕਰਨਾ, ਉਸ ਤੋਂ ਬਾਅਦ ਘਰ ਚਲੇ ਜਾਣਾ ਅਸੀਂ। ਅਗੇਨ ਸਿਚੁਏਸ਼ਨ ਤੇ ਡਿਪੈਂਡ ਕਰਦਾ ਭਾਜੀ ਕਿ ਤੁਹਾਡਾ ਯਾਰਡ ਤੁਸੀਂ ਕਿੰਨੀ ਦੂਰ ਹੈਗਾ, ਕੀ ਚੱਕਰ ਹੈਗਾ, ਕਿਉਂ ਉੱਥੇ। ਸੋ ਇਹਦੇ ਵਿੱਚ ਜਿਹੜਾ ਹੈਗਾ ਪਰਸਨਲ ਕਨਵੇਨਸ ਦੇ ਵਿੱਚ ਡੈਫੀਨੇਟਲੀ ਪਾ ਕੇ ਲੈ ਕੇ ਜਾ ਸਕਦੇ ਆ, ਪਰ ਜੇ ਤੁਹਾਨੂੰ ਆਲਰੇਡੀ ਲੋਡ ਡਿਸਪੈਚ ਹੋਇਆ ਆ ਜਾਂ ਆਲਰੇਡੀ ਅਗਲਾ ਲੋਡ ਦਾ ਲਾਉਣਾ ਕਰਨਾ ਚੱਕਣਾ ਕੁਝ ਵੀ ਆ then no, but ਜੇ ਤੁਸੀਂ ਘਰ ਜਾਣਾ ਹੈ ਤੇ ਤੁਹਾਡਾ 2-4 ਮੀਲ ਤੇ ਤੁਹਾਡਾ ਯਾਰਡ ਹੈਗਾ, ਡੈਫੀਨਿਟਲੀ ਤੁਸੀਂ ਪਰਸਨਲ ਪਾ ਕੇ ਲੈ ਕੇ ਜਾ ਸਕਦੇ ਆ। ਜਿੱਦਾਂ ਬਾਰ-ਬਾਰ ਆਪਾਂ ਦੱਸਦੇ ਹਾਂ ਵੀ ਜਿਹਦੇ ਵਿੱਚ ਤੁਹਾਨੂੰ ਜਾਂ ਤੁਹਾਡੀ ਕੰਪਨੀ ਨੂੰ ਮੋਨਿਟਰੀ ਫਾਇਦਾ ਹੋ ਰਿਹਾ ਹੋਵੇ, ਪੈਸੇ ਦਾ ਫਾਇਦਾ ਹੋ ਰਿਹਾ ਹੋਵੇ ਡਾਲਰਾਂ ਦਾ, ਉਹ ਚੀਜ਼ ਤੁਸੀਂ PC ਦੇ ਵਿੱਚ ਜਿਹੜੀ ਉਹ ਨਹੀਂ ਪਾ ਸਕਦੇ। ਤੇ ਜੇ ਤੁਸੀਂ ਸਿਰਫ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਹਾਂ ਵਾਕਿਆ ਹੀ ਸਿਰਫ ਘਰ ਨੂੰ ਹੀ ਜਾਣਾ, ਫਿਰ ਆਈ ਥਿੰਕ ਜਿੱਦਾਂ ਰਮਨ ਜੀ ਕਹਿ ਰਹੇ ਵੀ ਜੇ ਥੋੜ੍ਹੇ ਮੀਲ ਇੱਧਰ ਉੱਧਰ ਹੈਗਾ ਹੈ ਤਾਂ ਫਿਰ ਤੁਸੀਂ ਕਰ ਸਕਦੇ ਹੋ। ਜੇ ਲੋਡ ਜਾ ਕੇ ਐਕਚੁਅਲ ਦੇ ਵਿੱਚ ਲਾਉਣਾ ਆ ਜਾਂ ਉੱਥੋਂ ਤੁਸੀਂ ਚੱਕਣਾ ਆ, ਫਿਰ ਉਹ ਕੰਮ ਜਿਹੜਾ ਉਹ ਨਹੀਂ ਕੀਤਾ ਜਾ ਸਕੂਗਾ। ਠੀਕ ਹੈ, ਥੈਂਕ ਯੂ ਜੀ। ਜ਼ਰੂਰੀ ਹੈਗਾ ਕਿ ਤੁਹਾਨੂੰ ਉਸ ਟਾਈਮ ਤੇ ਜਦੋਂ ਤੁਸੀਂ ਉਹ ਲੋਡ ਲਾ ਚਾਹੇ ਤੁਸੀਂ ਉਸ ਤੋਂ ਬਾਅਦ ਘਰ ਨੂੰ ਜਾਣਾ ਹੈ। ਜੇ ਤੁਹਾਨੂੰ ਆਲਰੇਡੀ ਲੋਡ ਡਿਸਪੈਚ ਹੋ ਚੁੱਕਾ ਅਗਲਾ, ਚਾਹੇ ਤੁਸੀਂ ਘਰ ਨੂੰ ਵੀ ਜਾਣਾ ਹੈ, ਜੇ ਉਹ ਲੋਡ ਡਿਸਪੈਚ ਹੋ ਚੁੱਕਾ ਹੈ ਫਿਰ ਤੁਸੀਂ ਕਰ ਸਕਦੇ। ਜੀ ਸੋ ਇਹ ਤੁਹਾਡੇ ਜਿਹੜਾ ਤੁਹਾਡੇ ਡਿਸਪੈਚਰ ਹੈਗਾ ਉਹਨੂੰ ਇਹ ਨੌਲੇਜ ਹੋਣੀ ਚਾਹੀਦੀ ਆ ਕਿ ਤੁਸੀਂ ਘਰ ਨੂੰ ਜਾਣਾ ਆ। ਜੇ ਤੁਹਾਨੂੰ ਉਹ ਲੋਡ ਕਿਸੇ ਢੰਗ ਨਾਲ ਡਿਸਪੈਚ ਆ ਗਿਆ, ਤੁਹਾਡਾ ਟਰੱਕ ਨੰਬਰ ਡਿਸਪੈਚ ਪੈ ਗਿਆ, ਤੁਹਾਨੂੰ ਲੋਡ ਜਿਹੜਾ ਅਲਾਟ ਹੋ ਗਿਆ ਤੁਹਾਡੇ ਨਾਂ ਤੇ ਪੈ ਗਿਆ, ਤੁਹਾਨੂੰ ਟੈਕਸਟ ਆ ਗਿਆ, ਤੁਹਾਨੂੰ ਈਮੇਲ ਆ ਗਈ, ਕੁਝ ਵੀ ਇੱਦਾਂ ਦਾ ਜਿਹੜੀ ਚੀਜ਼ ਆ ਉਹ ਅਕਰ ਹੋ ਜਾਂਦੀ ਹੈ ਤੇ ਲੀਗਲੀ ਤੁਸੀਂ ਉਹ PC ਦੇ ਵਿੱਚ ਨਹੀਂ ਪਾ ਸਕਦੇ ਪਰਸਨਲ ਕਨਵੇਨਸ 'ਚ। ਪਰ ਜੇ ਤੁਹਾਨੂੰ ਲੋਡ ਡਿਸਪੈਚ ਨਹੀਂ ਹੋਇਆ, ਤੁਹਾਨੂੰ ਫਿਰ ਕਹਿਣਾ ਕਿ ਓਕੇ ਤੁਹਾਡਾ ਡੇ ਅੱਜ ਖਤਮ ਆ ਹੁਣ ਤੇ ਤੁਸੀਂ ਘਰੇ ਪਹੁੰਚ ਕੇ ਫਿਰ ਉਹਨੂੰ ਕਹੋ ਡਿਸਪੈਚ ਬਾਅਦ ਦੇ ਵਿੱਚ ਕਰ ਲਵੇ। ਹਾਂ,
ਸੋ ਇਹ ਥੋੜੀ ਜਿਹੀ ਕ੍ਰੀਏਟੀਵਿਟੀ ਆ, ਜੇ ਤੁਸੀਂ ਘਰ ਪਹੁੰਚ ਗਏ ਉਸ ਤੋਂ ਬਾਅਦ ਤੁਹਾਨੂੰ ਡਿਸਪੈਚ ਕਰ ਸਕਦਾ, ਪਰ ਉਸ ਤੋਂ ਪਹਿਲਾਂ ਜੇ ਡਿਸਪੈਚ ਹੋ ਜਾਂਦਾ ਹੈ ਤਾਂ ਤੁਸੀਂ ਉਹ ਯੂਜ਼ ਨਹੀਂ ਕਰ ਸਕਦੇ। ਮਨਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਦੋ ਸਵਾਲ ਨੇ ਜੀ। ਇੱਕ ਤਾਂ ਹੈਗਾ ਜੀ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਬਾਰੇ, ਤੇ ਇੱਕ ਹੈਗਾ ਜੀ ਮੇਰਾ ਸਵਾਲ ਪੇਰੋਲ ਬਾਰੇ ਜੀ। ਹਾਂਜੀ, ਮੇਰਾ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਦਾ ਮੈਂ ਪੁੱਛਣਾ ਚਾਹੁੰਦਾ ਜੀ, ਸਿੰਗਲ ਓਨਰ ਆਪਰੇਟਰ ਲਈ ਕਿੰਨਾ ਕੁ ਪ੍ਰੀਮੀਅਮ ਹੁੰਦਾ ਜੀ? ਉਹਦੇ ਲਈ ਨਾ ਵੈਸੇ ਤੁਸੀਂ ਬੈਟਰ ਹੋਊਗਾ ਹਰਜੋਤ ਭਾਜੀ, ਤੁਸੀਂ ਜਿਹੜੇ ਇਸ ਦੇ ਉੱਤੇ ਜ਼ਿਆਦਾ ਦੱਸ ਸਕਦੇ ਆ। ਇਹ ਤਾਂ ਪੇਰੋਲ ਤੇ ਡਿਪੈਂਡ ਕਰਦਾ ਨਾ, ਕਈ ਹੁਣ ਵਰਕਰਸ ਕੰਪ 16-17% ਤੋਂ ਲੈ ਕੇ 25% ਤੱਕ ਚੱਲਦਾ ਹੈ ਨਾ। ਠੀਕ ਹੈ ਰਮਨ ਜੀ ਕਿ ਨਹੀਂ? ਜੀ ਬਿਲਕੁਲ, ਪਰ ਜੇ ਸਿੰਗਲ ਓਨਰ ਆਪਰੇਟਰ ਹੈਗਾ ਆ ਤੇ ਉਹਨਾਂ ਨੇ ਆਪਣੀ ਕਾਰਪੋਰੇਸ਼ਨ ਬਣਾਈ ਆ, ਤੇ ਕਈ ਵਾਰੀ ਜੇ ਤੁਸੀਂ 51% ਜਾਂ ਤੁਹਾਡੀ ਜਿਹੜੀ ਪਾਰਟਨਰਸ਼ਿਪ ਕਿੰਨੀ ਹੈਗੀ ਉਸ ਤੋਂ ਤੁਸੀਂ ਐਗਜ਼ਾਮਟ ਵੀ ਕਰ ਸਕਦੇ ਹੋ ਓਨਰ ਆਪਰੇਟਰ। ਬਿਲਕੁਲ ਬਿਲਕੁਲ। ਅੱਛਾ ਜੀ। ਦੂਸਰਾ ਮੇਰਾ ਸਵਾਲ ਹੈ ਪੇਰੋਲ ਬਾਰੇ। ਪੇਰੋਲ ਯੂਜ਼ੂਅਲੀ ਤਾਂ ਜਿਹੜਾ ਜਿੰਨਾ ਵੀ ਪੇਰੋਲ ਚੱਲਦਾ ਜੀ ਬਾਏ ਆਰਸ ਚੱਲਦਾ, ਤੇ ਆਪਣਾ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਬਾਏ ਮਾਈਲਸ ਚੱਲਦਾ, ਤਾਂ ਇਹਦੇ ਵਿੱਚ ਕੋਈ ਸਾਨੂੰ ਦੱਸ ਸਕਦੇ ਜੇ ਵੀ ਮਤਲਬ ਪੇਰੋਲ ਜਿਹੜਾ ਅਸੀਂ ਕਿਵੇਂ ਰਨ ਕਰ ਸਕਦੇ ਹਾਂ, ਕਿਹੜੇ ਸੌਫਟਵੇਅਰ 'ਚ ਜਿਹੜਾ ਪੇ ਬਾਏ ਮਾਈਲਸ ਰਨ ਕਰ ਸਕਦੇ ਹਾਂ? ਇਹ ਤਾਂ ਸੀਪੀਏ ਨੂੰ ਜਾਂ ਅਕਾਊਂਟਿੰਗ ਵਾਲਿਆਂ ਨੂੰ ਪਤਾ ਹੋਊਗਾ ਵੀ ਜੇ ਕੋਈ ਇਦਾਂ ਦਾ ਸੌਫਟਵੇਅਰ ਹੈ। ਤੁਹਾਨੂੰ ਦੱਸ ਸਕਦੇ ਹਾਂ ਗਾਂ ਪਤਾ ਕਰਕੇ, ਲੇਕਿਨ ਮੈਂ ਐਗਜ਼ੈਕਟਲੀ ਕਹਾਂ ਵੀ ਕਿਵੇਂ ਪੇਰੋਲ ਬਣਾਉਂਦੇ ਆ, ਕਿੱਦਾਂ ਹੁੰਦਾ ਆ, ਉਹ ਅਜੇ ਨਹੀਂ ਮੈਂ ਦੱਸ ਸਕਦਾ, ਪਰ ਡੈਫੀਨੇਟਲੀ ਤੁਹਾਨੂੰ ਅਗਲੀ ਵਾਰੀ ਦੇਖ ਕੇ ਦੱਸ ਸਕਦੇ ਆ, ਕਿਸੇ ਨਾ ਕਿਸੇ ਨਾਲ ਗੱਲ ਕਰਵਾ ਸਕਦੇ। ਠੀਕ ਹੈ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਜਸਬੀਰ ਸਿੰਘ ਜੀ ਯੂਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇੱਕ ਕੁਐਸਚਨ ਪੁੱਛਿਆ ਸੀ ਵੀਰ ਜੀ ਨੂੰ, ਵੀ ਜਿਵੇਂ ਅਸੀਂ ਲੋਨ ਲਾਉਣੀ ਆ ਬੈਂਕ ਵਾਲਿਆਂ ਦੇ ਜਾ ਕੇ, ਉਹ 2-3 ਘੰਟੇ 4 ਘੰਟੇ ਲਾਦੇ, ਸਾਡੀ ਬੁੱਕ ਓਵਰ ਹੋ ਜਾਂਦੀ, ਸਟੇਜਾਂ ਦੀ ਅਸੀਂ ਸਰੀਰ ਪਾ ਕੇ ਉੱਥੇ ਪੈ ਰਹਿੰਦੇ, ਬਾਅਦ ਜੋ ਲੋਨ ਲਾ ਕੇ ਸਾਨੂੰ ਕਹਿੰਦੇ ਵੀ ਨਾਓ ਯੂ ਆਰ ਮੂਵ ਯਾਰਡ, ਉਸ ਟਾਈਮ ਤੇ ਸਾਨੂੰ ਕੀ ਕਰਨਾ ਚਾਹੀਦਾ? ਵੀ ਜੀ ਫੋਨ ਨਾ ਕੱਟਿਓ, ਸੁਣ ਜੀ ਜੀ ਸੁਣ। ਤੁਸੀਂ ਕਹਿੰਦੇ ਕਿ ਤੁਸੀਂ ਲੋਡ ਲਾਉਂਦੇ ਆ, ਉੱਥੇ 2-3 ਘੰਟੇ ਲੱਗ ਜਾਂਦੇ ਆ, ਤੇ ਤੁਸੀਂ ਉਸ ਤੋਂ ਬਾਅਦ ਚੋਂ ਤੁਹਾਨੂੰ ਕਹਿ ਦਿੰਦੇ ਆ ਕਿ ਤੁਸੀਂ ਮੂਵ ਕਰਨਾ ਆ ਤੇ ਟਰੱਕ ਮੂਵ ਕਰਨਾ ਪੈਣਾ ਆ। ਸੋ ਉਸ ਤੋਂ ਬਾਅਦ ਤੁਸੀਂ ਜਦੋਂ ਟਰੱਕ ਮੂਵ ਕਰਦੇ ਕਿੱਥੇ ਜਾਂਦੇ ਆ ਫਿਰ? ਉਹ ਯਾਨੀ ਇੱਕ ਮੀਲ ਦੇ ਅੰਦਰ ਅੰਦਰ ਨਾਲ ਦੂਜੇ ਪਾਸੇ ਵਾਲਮਾਰਟ ਸਟੋਰ ਆ, ਉੱਥੇ ਜਾਣਾ ਹੁੰਦਾ। ਹਾਂਜੀ, ਉਹ ਤਾਂ ਤੁਸੀਂ ਜਿਹੜਾ ਯਾਰਡ ਮੂਵ ਜਾਂ ਸੌਰੀ ਯਾਰਡ ਮੂਵ ਨਹੀਂ, ਆਪਣਾ ਪਰਸਨਲ ਕਨਵੈਂਸ 'ਚ ਪਾ ਕੇ ਤੁਸੀਂ ਦੂਸਰੇ ਪਾਸੇ ਮੂਵ ਕਰ ਸਕਦੇ ਹੋ, ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਓਕੇ ਵੀਰ ਜੀ, ਥੈਂਕ ਯੂ ਵੀਰ ਜੀ। ਹਾਂਜੀ ਜੀ। ਅਗਲੇ ਕਾਲਰ ਨੇ ਭਗਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਭਾਜੀ ਹੁਣਾਂ ਦਾ ਹੁਣੇ ਕੁਐਸਚਨ ਸੀਗਾ, ਉਹ ਪੁੱਛਦੇ ਸੀਗੇ ਵੀ ਜਿੱਦਾਂ ਪ੍ਰੀਮੀਅਮ ਹੈ ਨਾ, ਜੇ ਤੁਹਾਡੀ ਲਾਈਕ ਡਰਾਈਵਰ ਦੀ ਸੈਲਰੀ ਅਬਾਊਟ $6,000 ਪਰ ਮੰਥ ਆ, 5 to 6,000, ਤੇ ਉਹਦਾ ਪ੍ਰੀਮੀਅਮ ਬਣਦਾ ਹੈਗਾ $8,000 ਪਰ ਈਅਰ ਦਾ। ਤੇ ਜਿਹੜੀ ਭਾਜੀ ਆਪਣੇ ਜਿੱਦਾਂ ਕਹਿੰਦੇ ਸੀਗੇ ਮਾਈਲੇਜ ਦਾ, ਮੈਂ ਜਿੱਦਾਂ ADP ਕੋਲੋਂ ਪੇਰੋਲ ਰਨ ਕਰਦਾ, ADP ਬਹੁਤ ਵੱਡੇ ਲੈਵਲ ਤੇ ਹੈ ਨਾ ਉਹ ਕੰਮ ਕਰਦੇ ਆ, ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਜਿੱਦਾਂ ਅਸੀਂ ਮਾਈਲੇਜ ਦਾ ਦਿੰਦੇ ਹਾਂ, ਉਹ ਕਹਿੰਦੇ ਤੁਸੀਂ ਕੈਲਕੂਲੇਟ ਕਰਕੇ ਉਹਨੂੰ ਐਜ਼ ਅ ਸੈਲਰੀ ਕਨਵਰਟ ਕਰ ਸਕਦੇ ਆ। ਓਕੇ, ਜਿਹੜੇ ਪਰ ਮਾਈਲ ਦੇ ਹਿਸਾਬ ਨਾਲ ਜਿਹੜੇ ਬਣਦੇ ਹੋਣਗੇ। ਹਾਂਜੀ, ਜਿੱਦਾਂ ਪਰ ਮਾਈਲ ਦੇ ਹਿਸਾਬ ਨਾਲ, ਜਿੱਦਾਂ ਮੈਂ ਆਪਣੇ ਡਰਾਈਵਰ ਰਨ ਕਰਦਾ ਤੇ ਉਹ ਪਰ ਮਾਈਲ ਦੇ ਹਿਸਾਬ ਨਾਲ ਹੈ, ਤੇ ਮੈਂ ਉਹ ਐਜ਼ ਅ ਸੈਲਰੀ ਉਹਨਾਂ ਨੂੰ ਰਨ ਕਰਦਾ। ਠੀਕ ਹੈ ਜੀ। ਹਾਂਜੀ, ਬਾਕੀ ਫਰਦਰ ਇਨਫੋਰਮੇਸ਼ਨ ਉਹ ਪਤਾ ਫਿਰ ਉਹ ਤੁਸੀਂ ਮੰਥਲੀ ਸੈਲਰੀ ਸ਼ੋ ਕਰਦੇ ਆ ਜਾਂ ਪੂਰੀ ਸਾਲ ਦੀ ਲਮਸਮ ਕਰਦੇ ਹੋ? ਨਹੀਂ ਭਾਜੀ, ਮੈਂ ਮੰਥਲੀ ਕਰਦਾ ਵੀ ਹਰ ਮਹੀਨੇ ਜਿੰਨੇ ਮਾਈਲ ਚੱਲੇ ਉਸ ਹਿਸਾਬ ਨਾਲ ਉਨੀ ਸੈਲਰੀ ਜਿਹੜੀ ਦੇਤੀ। ਹਾਂਜੀ ਹਾਂਜੀ ਭਾਈ। ਠੀਕ ਹੈ ਜੀ। ਹਾਂਜੀ ਭਾਈ, ਓਕੇ ਭਾਈ, ਥੈਂਕ ਯੂ ਜੀ, ਮਿਹਰਬਾਨੀ। ਚਲੋ ਇਹ ਵੀ ਥੋੜੀ ਕਲੈਰਿਟੀ ਹੋਈ ਆ, ਤੇ ਬਾਕੀ ਚਲੋ ਟਰਾਈ ਕਰਦੇ ਹਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਕਾਊਂਟਿੰਗ ਵਾਲਾ ਜਿਹੜਾ ਆਪਣੇ ਨਾਲ ਜਿਹੜਾ ਉਹ ਆਵੇ, ਤੇ ਬਹੁਤ ਸਾਰੇ ਕਿਉਂਕਿ ਜਿਹੜੇ ਆਪਣੇ ਸਰੋਤਿਆਂ ਦੇ CPA ਨੂੰ ਲੈ ਕੇ ਸੰਬੰਧਿਤ ਜਿਹੜੇ ਉਹ ਸਵਾਲ ਜਿਹੜੇ ਹੋਣਗੇ, ਕਿਸੇ ਬੰਦੇ ਨੂੰ ਆਪਾਂ ਜ਼ਰੂਰ ਜਿਹੜੇ ਉਹ ਟਰਾਈ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਈਏ, ਤਾਂ ਜੋ ਤੁਹਾਡੇ ਜਿਹੜੇ ਸਵਾਲ ਜਵਾਬ ਆ ਉਹ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇ ਸਕਣ। ਤੇ ਇਸ ਵਾਰ ਵੈਸੇ ਹੁਣ ਦੇਖੋ ਰਮਨ ਜੀ, ਹਰਜੋਤ ਜੀ, AB5 ਵੀ ਆਉਣ ਵਾਲੀ ਆ, ਤਾਂ ਹੁਣ ਦਸੰਬਰ ਦੀ 17 ਤੋਂ ਇਹ ਅਨਫੋਰਸਮੈਂਟ ਜਿਹੜੀ ਉਹ ਲਾਗੂ ਹੋ ਜਾਣੀ। 16 ਤਰੀਕ ਅਖੀਰਲੀ ਹੈਗੀ ਆ ELD ਜਿਹੜੀ ਉਹ ਲਵਾਉਣ ਤੱਕ ਦੀ, ਵੀ ਤੁਸੀਂ ਲਵਾ ਕੇ ਤੇ ਉਸ ਦੇ ਕੰਪਲਾਇੰਟ ਹੋ। ਉਸ ਤੋਂ ਬਾਅਦ ਦੇ ਵਿੱਚ ਫਿਰ ਕੈਲੀਫੋਰਨੀਆ ਦੇ ਵਿੱਚ ਜਿਹੜਾ AB5 ਦਾ ਜਿਹੜਾ ਆ ਉਹ ਨਾਲ ਦੇ ਨਾਲ ਹੀ ਆਉਣ ਵਾਲੀ 1 ਜਨਵਰੀ ਤੋਂ ਜਿਹੜਾ ਉਹ ਸ਼ੁਰੂ ਹੋ ਜਾਣਾ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਇਕੱਠਿਆਂ ਹੀ ਜਿਹੜਾ ਭਾਰ ਆ ਵੱਖ-ਵੱਖ ਚੀਜ਼ਾਂ ਦਾ ਕੰਪਲਾਇੰਟ ਹੋਣ ਦਾ ਜਿਹੜਾ ਨਾਲ ਦੇ ਨਾਲ ਆ ਗਿਆ ਹੈ।
ਇਹਦੇ ਨਾਲ ਦੇ ਨਾਲ ਰਾਜਕਰਨ ਵੀ ਜਿਹੜਾ ਆਪਣਾ ਹੈਗਾ ਆ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ, ਉਹ ਵੀ ਨਹੀਂ ਭੁੱਲਣਾ, ਕਿਉਂਕਿ ਉਹਦੀ ਵੀ ਜਨਵਰੀ 6 ਡੈਡਲਾਈਨ ਹੈਗੀ ਆ। ਡੈਡਲਾਈਨ 3 ਮੈਂ ਕਹੂੰਗਾ ਕਿ ਉੱਥੋਂ ਸਟਾਰਟ ਹੋਣਾ ਹੈ। ਸੋ ਜੇ ਹਰ ਇੱਕ ਟਰੱਕਿੰਗ ਕੰਪਨੀ ਨੂੰ ਆਪਣਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਖੋਲ੍ਹਣਾ ਪੈਣਾ, ਹਰ ਇੱਕ ਡਰਾਈਵਰ ਨੂੰ ਖੋਲ੍ਹਣਾ ਪੈਣਾ। ਸੋ ਜੇ ਤੁਸੀਂ ਟਰੱਕਿੰਗ ਕੰਪਨੀ ਓਨ ਕਰਦੇ ਆ ਤਾਂ ਜਨਵਰੀ 6 ਤੋਂ ਪਹਿਲਾਂ ਆਪਣਾ ਅਕਾਊਂਟ ਜਿਹੜਾ ਉਹ ਤਿਆਰ ਕਰ ਲਓ, ਖੋਲ ਲਓ, ਕਿਉਂਕਿ ਕਾਫੀ ਉਹਦੇ ਵਿੱਚ ਕੰਪਲੀਕੇਸ਼ਨਸ ਹੋਣੀਆਂ ਆ ਤੁਹਾਨੂੰ। ਸੋ ਉਹ ਵੀ ਜਿਹੜੇ ਅਕਾਊਂਟ ਹੈਗੇ ਆ ਖੋਲ ਲਓ, ਕਿਉਂਕਿ ਜਨਵਰੀ 6 ਤੋਂ ਬਾਅਦ ਜੇ ਕਿਸੇ ਨੇ ਡਰਾਈਵਰ ਹਾਇਰ ਕਰਨਾ ਆ ਤੇ ਉਹਨੂੰ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੀ ਜਿਹੜੀ ਮੈਂਬਰਸ਼ਿਪ ਆ, ਜਿਹੜੀ ਉਹਨਾਂ ਦੀ ਉਹ ਹੈਗੀ, ਉਹ ਚਾਹੀਦੀ ਹੈ ਜ਼ਰੂਰ ਜੀ। ਆਪਣੇ ਨਾਲ ਕੁਝ ਕੁ ਹੋਰ ਜਾਂਦੇ ਜਾਂਦੇ ਜਿਹੜੇ ਕਾਲਰ ਜੁੜੇ ਨੇ, ਸਮਾਂ ਆਪਣਾ ਆਲਮੋਸਟ ਜਿਹੜਾ ਉਹ ਸਮਾਪਤੀ ਹੈ। ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਰਮਨਵੀਰ ਨੂੰ ਸਵਾਲ ਹੈ, ਮਨਜੀਤ ਸਿੰਘ ਫਰੀਦ ਤੋਂ ਬੋਲਦਾ ਜੀ। ਹਾਂਜੀ ਭਾਜੀ, ਇਹਨਾਂ ਨੇ ELD ਲਾਤੀ, ਬਹੁਤ ਚੰਗੀ ਗੱਲ ਹੈ, ਕਿਉਂਕਿ ਸਾਡੇ ਜਿਹੜੇ ਭਰਾ ਆ ਉਹ ਰੁਕਣ ਦਾ ਨਾਂ ਨਹੀਂ ਲੈਂਦੇ। ਖੈਰ ਰੁਕਣਗੇ, ਬਹੁਤ ਚੰਗੀ ਗੱਲ ਹੈ। ਸਾਡੀ ਕੋਈ ਕਿਤੇ ਨਾ ਕਿਤੇ ਪੁੱਛਗਿੱਛ ਹੋਊਗੀ ਡਰਾਈਵਰਾਂ ਦੀ। ਤੇ ਮੇਰਾ ਸਵਾਲ ਇਹ ਹੈ ਕਿ ਕੀ ਇਹ ਸ਼ਿਪਰ ਤੇ ਰਿਸੀਵਰ ਤੇ ਵੀ ELD ਕਦੋਂ ਲੱਗੂਗੀ? ਜਦੋਂ ਸਾਡਾ ਸਿਲੀਨਰ ਸਾਰੀ ਰਾਤ ਨਾਚ ਗਾਣਾ ਹੁੰਦਾ, ਜਗਰਾਤਾ ਹੁੰਦਾ, ਉਹਦੀ ELD ਬਾਰੇ ਕਦੋਂ ਕੋਈ ਧਿਆਨ ਹੋਊਗਾ ਸਾਡਾ ਜੀ? ਵੈਸੇ ਨਾ ਉਹਦੇ ਤੇ ਉੱਤੇ ਡਿਟੈਂਸ਼ਨ ਟਾਈਮ ਦੇ ਉੱਤੇ ਇਹਨਾਂ ਨੇ ਕਮੈਂਟ ਮੰਗੇ ਸੀਗੇ। ਆਈ ਡੋਂਟ ਨੋ ਵੀ ਆਪਣੇ ਡਰਾਈਵਰਾਂ ਨੇ ਕਿੰਨੇ ਕੁ ਕਮੈਂਟ ਕੀਤੇ ਉਹਦੇ ਤੇ ਜੀ। ਮੈਂ ਇੱਥੇ ਰਾਜਕਰਨ ਵੀ ਤੁਹਾਨੂੰ ਕਹਿਣਾ ਚਾਹੂੰਗਾ, ਜਿੰਨੇ ਸਾਡੇ ਵੀਰ ਨੇ ਸਾਰੇ ਇਹ ਕਹਿੰਦੇ ਜੀ ਅਸੀਂ ਜਾੜ ਚੋਂ ਮੂਵ ਟਰੱਕ ਕਰ ਸਕਦੇ ਆ, ਅਸੀਂ ਕਿੰਨਾ ਚਲਾ ਸਕਦੇ ਆ, ਅਸੀਂ ਇੱਧਰ ਉੱਧਰ ਜਾ ਸਕਦੇ ਆ, ਪਰ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਵੀ ਸਾਨੂੰ 7-8 ਘੰਟੇ ਵਾਲਮਾਰਟ 'ਚ ਬਹਿਣਾ ਪੈਂਦਾ, ਸਲੀਨਸ ਪ੍ਰੋਡਿਊਸ ਵਾਲਿਆਂ ਦੇ ਬਹਿਣਾ ਪੈਂਦਾ, ਸਾਨੂੰ ਉਹਦੇ ਪੈਸੇ ਕਿਉਂ ਨਹੀਂ ਮਿਲਦੇ ਜਾਂ ਉਹਦੇ ਬਾਰੇ ਸਾਡਾ ਕੁਝ ਗੱਲ ਕਰੋ। ਇਹਦੇ ਬਾਰੇ ਕਿਸੇ ਨੇ ਸਵਾਲ ਇਨਪੁਟ ਨਹੀਂ ਕੀਤਾ ਜੀ। ਧੰਨਵਾਦ ਸਮਾਂ ਦੇਣ ਵਾਸਤੇ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ, ਇਹ ਸਹੀ ਗੱਲ ਆ ਤੁਹਾਡੀ। ਤੇ ਦੂਸਰੀ ਗੱਲ ਇਹ ਆ ਜੀ, ਮੈਂ ਅੱਜ ਹੀ ਆਪਣੇ ਜਿਹੜਾ ਵੈਬਸਾਈਟ ਵੀ ਹੈਗੀ ਆ ਸਾਡੀ ਪੰਜਾਬੀ ਟਰੱਕਿੰਗ USA ਦੀ, ਉਹਦੇ ਉੱਤੇ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਦੀ ਜਿਹੜੀ ਵੈਬਸਾਈਟ ਆ ਉਹ ਉੱਤੇ ਅਸੀਂ ਪੱਕਾ ਲਿੰਕ ਪਾਉਣ ਜਾ ਰਹੇ ਹਾਂ। ਤੇ ਸਾਡੇ ਫੇਸਬੁੱਕ ਤੇ ਵੀ, ਆਪਣੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਅਸੀਂ ਜਿਹੜਾ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਹੈਗਾ ਉਹਦਾ ਵੀ ਲਿੰਕ ਲਿੰਕ ਹੈਗਾ ਵੀ, ਔਰ ਪਾ ਦਿੰਦੇ ਫਿਰ ਦੁਬਾਰਾ ਤੋਂ। ਤੁਸੀਂ ਜਿਹੜਾ ਵੀ ਸ਼ਿਪਰ ਤੁਹਾਨੂੰ ਇੱਦਾਂ ਡਿਲੇ ਕਰਦਾ, ਪਲੀਜ਼ ਉਹਦਾ ਤੁਸੀਂ ਉੱਤੇ ਕੰਪਲੇਂਟ ਕਰੋ। ਤੁਹਾਨੂੰ ਬਾਰ-ਬਾਰ ਅਸੀਂ ਪਹਿਲਾਂ ਵੀ ਇਹ ਚੀਜ਼ ਕਹਿ ਚੁੱਕੇ ਹਾਂ, ਦੱਸ ਚੁੱਕੇ ਹਾਂ ਕਿ ਆਪਣੀਆਂ ਗੱਲਾਂ ਕਰਦੇ, ਆਪਣੀ ਕਿਸੇ ਨੇ ਗੱਲ ਨਹੀਂ ਸੁਣਨੀ। ਇਹ ਜਿੰਨੀ ਦੇਰ ਤੱਕ ਤੁਸੀਂ ਰਿਟਨ ਕੰਪਲੇਂਟ ਨਹੀਂ ਕਰਦੇ, ਉੱਥੋਂ ਤੱਕ ਕੰਪਲੇਂਟ ਨਹੀਂ ਜਾਂਦੀ। ਸੋ ਤੁਹਾਡੀ ਕੋਈ ਵੀ ਜਿਹੜੀ ਕੰਪਲੇਂਟ ਹੈਗੀ ਆ, ਪਲੀਜ਼ ਤੁਸੀਂ ਇਸ ਡਾਟਾਬੇਸ ਦੇ ਉੱਤੇ ਜਾ ਕੇ, ਇਸ ਲਿੰਕ ਤੇ ਜਾ ਕੇ ਆਪਣੀ ਕੰਪਲੇਂਟ ਫਾਈਲ ਕਰੋ ਕਿ ਆ ਫਲਾਨਾ ਸ਼ਿਪਰ ਹੈਗਾ, ਫਲਾਨਾ ਰਿਸੀਵਰ ਹੈਗਾ, ਇਹ ਸਾਨੂੰ ਇੰਨੇ ਘੰਟੇ ਰੋਕ ਕੇ ਰੱਖਦਾ। ਤੇ ਜਿਹੜਾ ਆਪਣਾ ਪੇਪਰ ਵਰਕ ਹੈਗਾ ਉਹਦੀ ਇੱਕ ਕਾਪੀ ਜਦੋਂ ਤੁਸੀਂ ਜਾ ਕੇ ਚੈੱਕ ਇਨ ਕੀਤਾ ਤੇ ਜਦੋਂ ਤੁਸੀਂ ਚੈੱਕ ਆਊਟ ਕੀਤਾ, ਉਹਦੀ ਇੱਕ ਪ੍ਰੂਫ ਦੀ ਕਾਪੀ ਜਿਹੜੀ ਆ ਉਹ ਆਪਣੇ ਆਪ ਨੂੰ ਉਹ ਇੱਕ ਕਾਪੀ ਕਰਕੇ ਰੱਖ ਲਓ। ਉਹ ਆਪਣੇ ਆਪ ਨੂੰ ਮੇਲ ਕਰ ਦਿਓ ਆਪਣੇ ਐਡਰੈਸ ਤੇ, ਵਾਪਸ ਪੋਸਟ ਆਫਿਸ ਜਾ ਕੇ ਡ੍ਰੌਪ ਕਰ ਦਿਓ। ਉਹ ਤੁਹਾਨੂੰ ਚਿੱਠੀ ਵਾਪਸ ਆ ਜਾਊ, ਉਹਨੂੰ ਖੋਲਣਾ ਨਹੀਂ, ਉਹਨੂੰ ਆਪਣੇ ਕੋਲ ਰੱਖ ਲੈਣਾ ਐਜ਼ ਅ ਪ੍ਰੂਫ। ਕਿਉਂਕਿ ਜਿੱਦਣ ਉਸ ਸ਼ਿਪਰ ਦੀ ਰਿਸੀਵਰ ਦੀ ਇਨਵੈਸਟੀਗੇਸ਼ਨ ਹੁੰਦੀ ਹੈ, ਉਸ ਦਿਨ ਤੁਹਾਡੇ ਕੋਲ ਪ੍ਰੂਫ ਮੰਗਣਾ, ਉਦੋਂ ਅਗਲੇ ਨੂੰ ਚਿੱਠੀ ਦੇ ਦਿਓ ਕਿ ਆਹ ਮੇਰਾ ਪ੍ਰੂਫ ਹੈ, ਮੈਂ ਇੰਨੇ ਵਜੇ ਗਿਆ ਸੀ, ਇੰਨੇ ਵਜੇ ਆਇਆ ਸੀਗਾ ਤੇ ਆਹ ਉਦੋਂ ਦਾ ਮੇਰੇ ਕੋਲ ਪਿਆ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹਨੂੰ ਧਿਆਨ ਨਾਲ ਸੁਣੋ, ਇਹਨੂੰ ਰਿਪੋਰਟ ਕਰੋ ਜੀ। ਸਮਾਰਟ ਹੋਵੋ ਜੀ। ਤਰਲੇ ਮਿੰਤਾਂ ਕਰਕੇ ਕਈ ਵਾਰੀ ਨਹੀਂ ਜਿਹੜਾ ਉਹ ਸਰਦਾ, ਫਿਰ ਜਿਹੜੇ ਕਾਨੂੰਨੀ ਜਿਹੜਾ ਪੇਚੀਦਗੀ ਆ ਨਾ, ਉਸ ਦਾ ਜਿਹੜੀ ਵਰਤੋਂ ਕਰਨੀ ਪੈਣੀ। ਇੱਥੇ ਸਾਰੇ ਜਾਣੇ ਵਰਤਦੇ ਆ, ਇਹਦੇ ਵਿੱਚ ਕੋਈ ਤੁਸੀਂ ਵੱਖਰੀ ਚੀਜ਼ ਨਹੀਂ ਕਰਨੀ, ਤੁਸੀਂ ਆਪਣੇ ਲਈ। ਹਾਂ ਜੀ, ਸਾਲਾਂ ਬੱਧੀ ਹੋ ਚੱਲੇ ਰਾਜ ਆਪਾਂ ਨੂੰ ਇਹ ਕੜਪਦਿਆਂ ਨੂੰ, ਔਰ ਸਾਲਾਂ ਬੱਧੀ ਦੀਆਂ ਜੇ ਤੁਸੀਂ ਇੰਨੀਆਂ ਰਿਪੋਰਟਾਂ ਕੀਤੀਆਂ ਹੁੰਦੀਆਂ ਨੇ, ਸ਼ਾਇਦ ਅੱਜ ਤੱਕ ਇਹ ਬੰਦੇ ਸੁਧਰ ਜਾਂਦੇ ਜੀ। ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਮਨਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਾਂ ਪੁੱਛਣਾ ਸੀ ਵੀ ਜਿੱਦਾਂ ਆਪਾਂ ਨਾ ਟੈਕਸਿਸ ਤੱਕ ਜਾਈਦਾ ਹੈ ਨਾ, ਉੱਥੋਂ ਵਾਪਸ ਆਈਦਾ ਜਿੱਦਾਂ ਸ਼ਨੀਵਾਰ ਨੂੰ, ਤਾਂ ਆਪਾਂ ਲੋਡ ਲਾਉਣਾ ਹੁੰਦਾ ਮੰਡੇ ਜੀ, ਐਲੇ ਲਿਖਣਾ ਹੁੰਦਾ, ਆਪਾਂ ਘਰੇ ਚਲ ਜੀਦਾ ਹੈ ਨਾ, ਜਿੱਦਾਂ ਆਕਸਨਟ ਚਲ ਜੀਦਾ ਵਾਪਸ ਘਰੇ। ਤੇ ਸਾਡੀ ਬੁੱਕ ਜਿੱਦਾਂ ਮੁੱਕ ਜਾਂਦੀ ਰਾਹ ਵਿੱਚ, ਜਿੱਦਾਂ 15-20 ਮੀਲਾਂ ਰਹਿ ਜਾਂਦੀਆਂ, ਤੇ ਆਪਾਂ ਉਹ ਆਪਣੀ ਬੁੱਕ ਨੂੰ ਪਰਸਨਲ ਕਨਵੈਂਸ ਦੇ ਵਿੱਚ ਪਾ ਕੇ ਖੜ ਸਕਦੇ ਕਿ ਨਹੀਂ ਘਰ ਤੱਕ? ਨਹੀਂ, ਤੁਹਾਡਾ ਲੋਡ ਕਿੱਥੇ ਰੱਖਣਾ ਹੁੰਦਾ, ਕਿੱਦਾਂ, ਮਤਲਬ ਮੈਨੂੰ ਸਮਝ ਨਹੀਂ ਆ ਰਹੀ। ਤੁਸੀਂ ਰਹਿੰਦੇ ਸਾਡਾ ਹਾਂਜੀ ਟੈਕਸਸ ਤੋਂ ਤੁਰਦੇ ਆ ਤੇ ਐਲਏ ਨੂੰ ਆਉਣਾ ਆ, ਐਲਏ ਨੂੰ ਆਉਣਾ, ਪਰ ਆਪਾਂ ਸਾਡਾ ਲੋਡ ਮੰਡੇ ਲਿਖਣਾ ਹੁੰਦਾ, ਆਪਾਂ ਸ਼ਨੀਵਾਰ ਘਰੇ ਪਹੁੰਚ ਜੀਦਾ। ਇਹ ਜਿਹੜੀਆਂ ਚੀਜ਼ਾਂ ਜੀ ELD ਲੱਗਣ ਤੋਂ ਬਾਅਦ ਥੋੜੀਆਂ ਚੇਂਜ ਹੋ ਜਾਣੀਆਂ। ਠੀਕ ਹੈ ਜੀ। ਹਾਂਜੀ, ELD ਲੱਗਣ ਤੋਂ ਬਾਅਦ ਥੋੜੀਆਂ ਚੇਂਜ ਹੋ ਜਾਣੀਆਂ, ਕਿਉਂਕਿ
ਮਤਲਬ ਤੁਸੀਂ ਘਰ ਤੱਕ ਆ ਜਾਂਦੇ, ਇੱਧਰ ਆਕਸਨਾਡ ਜੇ ਤੁਸੀਂ ਐਲਏ ਲੋਡ ਲੱਗਣਾ ਤੁਸੀਂ ਆਪਣੇ ਲੋਡ ਤੋਂ ਗਾਂਹ ਲੰਘ ਜਾਂਦੇ ਆ, ਫਿਰ ਤੁਸੀਂ ਵਾਪਸ ਆਉਣਾ ਹੁੰਦਾ। ਸੋ ਇਹ ਜਿਹੜੀਆਂ ਚੀਜ਼ਾਂ ਇਹ ਹੁਣ ਚੱਲ ਰਹੀਆਂ ਆ, ਇਹ ELD ਲੱਗਣ ਤੋਂ ਬਾਅਦ ਥੋੜ੍ਹੀਆਂ ਜਿਹੀਆਂ ਚੇਂਜ ਹੋ ਜਾਣੀਆਂ ਤੁਹਾਡੇ ਲਈ ਵੀ, ਕਿਉਂਕਿ ELD ਤੋਂ ਬਾਅਦ ਫਿਰ ਤੁਹਾਡੇ ਜਿਹੜੇ ਹੁਣ ਤੁਹਾਡੇ ਜਿਹੜੇ ਆਵਰਸ ਹੈਗੇ ਆ ਉਹ ਥੋੜ੍ਹੇ ਅੱਗੇ ਪਿੱਛੇ ਵੀ ਹੁੰਦੇ ਹੋਣਗੇ ਜਾਂ ਜੋ ਵੀ ਕੁਛ ਹੁੰਦਾ ਆ, ਪਰ ਲੇਕਿਨ ELD ਲੱਗਣ ਤੋਂ ਬਾਅਦ ਤੁਹਾਨੂੰ ਐਕਚੁਅਲੀ ਪਤਾ ਲੱਗੂਗਾ ਕਿ ਤੁਸੀਂ ਕਿੱਥੋਂ ਤੁਰਦੇ ਆ ਕਿੱਥੇ ਜਾਂਦੇ ਆ। ਕਿਉਂਕਿ ELD ਦੇ ਨਾਲ ਨਾ ਇੱਕ ਚੀਜ਼ ਹੋ ਜਾਣੀ ਆ ਕਿ ਜਿਹੜਾ ਸਾਡਾ ਇਹ ਪ੍ਰੋਸੈਸ ਹੈਗਾ, ਜਿਹੜਾ ਕਿ ਇੱਕ ਟਰੱਕਿੰਗ ਦੇ ਵਿੱਚ ਇਹ ਕਦੀ ਵੀ ਇਹ ਚੀਜ਼ ਨਹੀਂ ਹੁੰਦੀ ਜਿਹੜੀ ਆ। ਇੱਕ ਮੈਂ ਵੀ ਟਰੱਕ ਚਲਾਇਆ ਆ, ਇੱਕ ਚੀਜ਼ ਹੁੰਦੀ ਆ ਕਿ ਟਰੱਕਿੰਗ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ, ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਕਿ ਮੈਂ ਇੱਦਣ ਤੁਰਿਆ ਤੇ ਮੈਂ ਇੱਦਣ ਘਰ ਵਾਪਸ ਆ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਹੁਣ ਅਸੀਂ ਕਰ ਲੈਂਦੇ ਹਾਂ ਕਿਉਂਕਿ ਅਸੀਂ ਲੌਗ ਬੁੱਕ ਨੂੰ ਅੱਗੇ ਪਿੱਛੇ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ, ਇਹ ਹੋ ਜਾਂਦੀਆਂ। ਲੇਕਿਨ ਗਾਂਹ ਚੱਲ ਕੇ ਕੀ ਹੋਣਾ ਕਿ ਸਾਡੀ ਇਹੋ ਹੀ ਜਿਹੜੀ ਸਾਡੀ ਟਰੱਕਿੰਗ ਇੰਡਸਟਰੀ ਹੈ ਨਾ, ਉਹਦੇ ਜਿਹੜੇ ਡਰਾਈਵਰਸ ਆ, ਟਰੱਕ ਹੈਗੇ ਆ, ਇਹ ਸਾਰੇ ਸਪਰੈਡ ਆਊਟ ਹੋ ਜਾਣੇ ਆ, ਕਿਉਂਕਿ ਇਹਨਾਂ ਨੇ ਜਿੱਦਣ ਚੱਲਣਾ ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਮੁੜਨਾ। ਹੁਣ ਆਪਾਂ ਧੱਕੇ ਨਾਲ ਮੁੜਦੇ ਵੀ ਆਪਾਂ ਇੰਨੇ ਦਿਨਾਂ 'ਚ ਵਾਪਸ ਆ ਜਾਣਾ, ਲੇਕਿਨ ਗਾਂਹ ਇਹ ਚੀਜ਼ਾਂ ਜਿਹੜੀਆਂ ਕੰਪਲੀਕੇਟਡ ਆ, ਕਿਉਂਕਿ ਤੁਹਾਡਾ ਜਿਹੜਾ ਲੋਡ ਤੁਹਾਡਾ ਉੱਥੇ ਲੱਗਦਾ ਆ, ਤੁਸੀਂ ਰਹਿੰਦੇ ਅੱਗੇ ਆ, ਤੁਸੀਂ ਪਹਿਲਾਂ ਅੱਗੇ ਆਏ ਨੇ, ਕੋਈ ਪਿੱਛੇ ਤੁਹਾਡੇ ਆਵਰਸ ਡੈਫੀਨਿਟਲੀ ਖਤਮ ਹੋ ਜਾਣੇ ਕਿਉਂਕਿ ਤੁਸੀਂ ਐਕਸਟਰਾ ਮਾਈਲ ਚਲਾ ਕੇ ਘਰ ਆ ਜਾਂਦੇ। ਜੀ 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 ਜਾਂਦੇ ਜਾਂਦੇ ਅਖੀਰਲੇ ਕਾਲਰ ਆਪਾਂ ਲਵਾਂਗੇ ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਡਿਟੈਂਸ਼ਨ ਬਾਰੇ ਮਾੜਾ ਜਿਹਾ ਕੁਇਕ ਹੀ ਦੱਸਣਾ ਸੀਗਾ। ਜਿਵੇਂ ਕਿ ਆਪਣੇ ਜੇ ਮੈਂ ਰੌਂਗ ਨਹੀਂ ਹੈਗਾ, ਆਪਣੇ ਇੱਥੇ ਲੇਬਰ ਲਾਅ ਦੇ ਅਕੋਰਡਿੰਗ ਆਪਣੇ ਤੋਂ ਕੋਈ ਫ੍ਰੀ ਕੰਮ ਨਹੀਂ ਕਰਾ ਸਕਦਾ, ਪਰ 2 ਘੰਟੇ ਇਹਨਾਂ ਨੇ ਫੈਕਟਰੀ ਸਟੈਂਡਰਡ ਬ੍ਰੋਕਰਾਂ ਨੇ ਬਣਾਇਆ ਹੋਇਆ ਸੀਗਾ ਵੀ 2 ਘੰਟੇ ਫ੍ਰੀ, ਉਸ ਤੋਂ ਬਾਅਦ ਡਿਟੈਂਸ਼ਨ। ਤੇ ਜਦੋਂ ਬਾਈ ਜੀ ਹੁਣ ਰੌਲਾ ਪਾਉਂਦੇ ਸੀਗੇ ਵੀ ਡਿਟੈਂਸ਼ਨ ਦੇ ਕਮੈਂਟ ਕਰੋ, ਉਦੋਂ ਲੋਕ ਟਿਕਟੌਕ ਤੇ ਜਾਂ ਇੰਡੀਆ ਦੀਆਂ ਪੋਲੀਟਿਕਸ 'ਚ ਬਿਜੀ ਸੀਗੇ, ਕੋਈ ਨਹੀਂ, ਕਿਸੇ ਨੇ ਕਮੈਂਟ ਨਹੀਂ ਕਰਿਆ। ਹੁਣ ਉਹਨਾਂ ਨੇ 3 ਘੰਟਿਆਂ ਤੋਂ ਲੈ ਕੇ 4 ਘੰਟੇ ਫ੍ਰੀ ਕਰਤੇ ਜੀ। ਹੁਣ ਮੈਂ ਸੇਮ ਡੇ ਡਿਲੀਵਰੀ ਕਰਦਾ ਲੋਡ ਚੱਕ ਕੇ, ਜੇ ਹੁਣ ਮੈਂ 4 ਘੰਟੇ ਪਿਕਅਪ ਤੇ ਮੇਰੇ ਲੱਗ ਗਏ, 4 ਘੰਟੇ ਡਿਲੀਵਰੀ ਤੇ ਲੱਗ ਗਏ, ਮੈਂ ਤਾਂ 8 ਘੰਟੇ ਰੋਜ਼ ਦੇ ਫ੍ਰੀ ਕੰਮ ਕਰ ਰਿਹਾ ਜੀ ਉੱਥੇ ਬੈਠਾ ਉਹਨਾਂ ਲਈ। ਨਾਲੇ ਮੇਰੇ ਰੀਫਰ ਦਾ ਤੇਲ ਮੱਚਦਾ, ਨਾਲੇ ਮੇਰੇ ਟਰੱਕ ਦਾ ਤੇਲ ਮੱਚਦਾ। ਸੋ ਮੈਂ ਤਾਂ ਇੰਨਾ ਹੀ ਕਹਿਣਾ ਜੀ, ਚਾਹੇ ਕਿਸੇ ਨੂੰ ਲੱਗੇ ਬੁਰਾ ਚਾਹੇ ਨਾ, ਇੱਥੇ ਰਹਿਣੇ ਆ ਜੀ, ਪਹਿਲਾਂ ਇੱਥੇ ਦੀਆਂ ਚੀਜ਼ਾਂ ਨੂੰ ਆਪਣੀ ਜਿਹਦੇ ਨਾਲ ਘਰ ਚੱਲਦਾ ਉਹਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਆ, ਨਾ ਕਿ ਇੰਡੀਆ ਦੀ ਪੋਲੀਟਿਕਸ ਬਾਰੇ। ਪਿੰਡ ਦੇ ਸਾਰਾ ਕੁਝ ਪਤਾ ਵੀ ਕਿਹੜੀ ਨਾਲੀ ਕੱਚੀ ਆ, ਪੱਕੀ ਕਰਾਉਣੀ ਆ ਸਰਪੰਚ ਤੋਂ, ਇੱਥੇ ਕੁਝ ਨਹੀਂ ਪਤਾ ਕਿਸੇ ਨੂੰ। ਥੈਂਕ ਯੂ। ਬਿਲਕੁਲ ਸੱਚੀ ਗੱਲ ਹੈ। ਟਿਕਟੌਕ ਨੇ ਤੇ ਫੋਨ ਨੇ ਉਸਦੀਆਂ ਮਾਰਤੀ, ਬਾਕੀ ਉਸ ਤੋਂ ਪਹਿਲਾਂ ਫੇਸਬੁੱਕ ਨੇ ਮਾਰੀ ਹੋਈ ਸੀ, ਉਹ ਚਲੋ ਉਹ ਵੀ ਨਾਲ ਨਾਲ ਚੱਲੀ ਜਾਂਦੀ ਆ ਜੀ। ਤਾਂ ਹਟਦੇ ਨਹੀਂ ਆ ਲੋਕ, ਮੰਨਦੇ ਨਹੀਂ ਆ ਲੋਕ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਖਾਸਾ ਜਿਹੜਾ ਫਰਕ ਪੈਣਾ ਆ। ਗਲਤ ਜੇ ਟਰਾਈ ਕਰਦੇ ਆ ਚੱਲਣ ਦੀ, ਫਿਰ ਜਦੋਂ ਆਦਤ ਪੈ ਜਾਂਦੀ ਹੈ ਨਾ, ਫਿਰ ਜਦੋਂ ਸੁਧਰਨਾ ਪੈਂਦਾ ਫਿਰ ਔਖਾ ਲੱਗਦਾ ਆ ਵੀ ਆਪਾਂ ਵੀ ਉਹ ਰੂਟੀਨ ਜਿਹੜੀ ਆਪਣੀ ਹੁਣ ਉਸ ਹਿਸਾਬ ਦੇ ਨਾਲ ਚੇਂਜ ਕਰੀਏ। ਅਤੇ ਜੇ ਸ਼ੁਰੂ ਤੋਂ ਹੀ ਠੀਕ ਚੱਲਦੇ ਰਹੋਗੇ ਫਿਰ ਉਹਦੇ ਵਿੱਚ ਤਕਲੀਫ ਨਹੀਂ ਆਉਂਦੀ, ਬੰਦਾ ਫਿਰ ਉਸ ਹਿਸਾਬ ਦੇ ਆਦੀ ਜਿਹੜਾ ਪਹਿਲੋਂ ਤੋਂ ਹੀ ਹੋ ਜਾਂਦਾ ਆ ਠੀਕ ਚੱਲਣ ਦਾ। ਅਤੇ ਹੁਣ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ। ਅਤੇ ਰਮਨ ਜੀ ਬਹੁਤ ਬਹੁਤ ਥੈਂਕ ਯੂ, ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਹਰਜੋਤ ਜੀ ਆਪਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਜਿਹੜਾ ਸਮਾਪਤ ਕਰਦੇ ਹਾਂ। ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 13